ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪੰਜਾਬੀ ਰੇਡੀਓ USA ਦੇ ਉੱਤੇ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਇਸੇ ਤਰ੍ਹਾਂ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਨਾਲ ਦੀ ਨਾਲ ਹੋਰ ਸਾਡੇ ਜਿਹੜੇ ਲੋਕਲ ਸਾਈਡ ਬੈਂਡ ਵਾਲੇ ਸਟੇਸ਼ਨਸ ਹੈਗੇ ਆ ਉਹ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ, ਮਰਸਡ ਤੇ ਆਈਫੋਨ ਤੇ ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਘਰਾਂ ਦੇ ਵਿੱਚ ਜਿੰਨੇ ਵੀ ਰੇਡੀਓ ਸੈਟਸ ਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਅੱਜ ਦਿਨ ਹੈਗਾ ਮੰਗਲਵਾਰ ਤੇ ਤਰੀਕ ਹੈਗੀ ਮਈ 1 ਜੀ। ਬਿਲਕੁਲ। ਤੇ 1 ਮਈ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਲੇਬਰ ਡੇ ਦੇ ਵਜੋਂ, ਮਜ਼ਦੂਰ ਦਿਵਸ ਦੇ ਵਜੋਂ ਜਿਹੜੀ ਆ ਉਹ ਮਨਾਈ ਜਾਂਦੀ ਆ। ਬਹੁਤੇ ਮੁਲਕਾਂ ਦੇ ਵਿੱਚ ਅੱਜ ਦੇ ਦਿਨ ਜਿਹੜੀ ਆ ਛੁੱਟੀ ਵੀ ਜਿਹੜੀ ਆ ਉਹ ਇਸੇ ਚੀਜ਼ ਨੂੰ ਦੇਖਦੇ ਹੋਏ ਰੱਖੀ ਜਾਂਦੀ ਹੈ, ਪਰ ਅਮਰੀਕਾ ਦਾ ਜਿਹੜਾ ਲੇਬਰ ਡੇ ਉਹ ਜਿਹੜਾ ਹੋਰ ਦਿਨ ਮਨਾਇਆ ਜਾਂਦਾ ਆ। ਸੋ ਉਹ ਡਿਫਰੈਂਟ ਜਿਹੜੀ ਗੱਲ ਸਤੰਬਰ ਦੇ ਵਿੱਚ ਜਿਹੜਾ ਪਹਿਲਾ ਸੋਮਵਾਰ ਹੁੰਦਾ ਆ ਉਸ ਹਿਸਾਬ ਦੇ ਨਾਲ ਅਮਰੀਕਾ ਦੇ ਵਿੱਚ ਲੇਬਰ ਡੇ ਮਨਾਇਆ ਜਾਂਦਾ, ਪਰ ਬਾਕੀ ਮੁਲਕਾਂ ਦੇ ਵਿੱਚ ਜਿਹੜਾ ਅੱਜ ਦੇ ਦਿਨ ਜਿਹੜਾ ਲੇਬਰ ਡੇ ਆ ਉਹ ਮਨਾਇਆ ਜਾ ਰਿਹਾ ਅੰਤਰਰਾਸ਼ਟਰੀ ਪੱਧਰ ਦਾ। ਸੋ ਮੇਨ ਜਿਹੜਾ ਮਕਸਦ ਆਪਾਂ ਜੇ ਹਰਜੋਤ ਸਿੰਘ ਜੀ ਗੱਲ ਕਰੀਏ ਜਿਹੜਾ ਲੇਬਰ ਡੇ ਦੀ ਇਹੀ ਸੀਗਾ ਵੀ ਜਿਹੜੇ ਮਜ਼ਦੂਰਾਂ ਨੂੰ ਲਤਾੜਿਆ ਜਾਂਦਾ ਸੀ ਵੀ ਉਹਨਾਂ ਦੀ ਗੱਲ ਵੀ ਜਿਹੜੀ ਸੁਣੀ ਜਾਵੇ ਤੇ ਉਹਨਾਂ ਦੇ ਜਿਹੜੇ ਹੱਕ ਆ ਉਹਨਾਂ ਨੂੰ ਮਿਲਦੇ ਰਹਿਣ। ਪਰ ਇਹ ਵੀ ਕਿਤੇ ਨਾ ਕਿਤੇ ਹੁਣ ਇੱਕ ਸਿੰਬੋਲਿਕ ਜੀ ਇੱਕ ਜਿਹੜੀ ਗੱਲ ਆ ਉਹ ਰਹਿ ਗਈ ਆ। ਆਪਾਂ ਸਾਰੇ ਜਣੇ ਹੀ ਦੇਖ ਰਹੇ ਹਾਂ, ਸਾਰੇ ਸਾਹਮਣੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਜਿੰਨੀਆਂ ਵੀ ਵੱਡੀਆਂ ਕਾਰਪੋਰੇਸ਼ਨ ਹੁੰਦੀਆਂ ਆ ਉਹ ਵੀ, ਕਿਉਂਕਿ ਮਜ਼ਦੂਰਾਂ ਨੂੰ ਇੱਕ ਮੌਕਾ ਹੁੰਦਾ ਸੀਗਾ ਜਾਂ ਆਪਣੇ ਹੱਕਾਂ ਦੇ ਲਈ ਲੜਨ ਦੇ ਲਈ ਯੂਨੀਅਨ ਵਗੈਰਾ ਬਣਾਉਣ ਦਾ। ਕਈ ਥਾਵਾਂ ਤੇ ਅਜੇ ਵੀ ਜਿਹੜੀਆਂ ਆ ਚੱਲਦੀਆਂ ਨੇ, ਪਰ ਬਹੁਤੇ ਥਾਵਾਂ ਦੇ ਉੱਤੇ ਹੁਣ ਜਿਹੜੀਆਂ ਯੂਨੀਅਨ ਵਗੈਰਾ ਆ ਉਸ ਦਾ ਵਿਰੋਧ ਦੇਖਿਆ ਜਾਂਦਾ, ਖਾਸ ਕਰਕੇ ਵੱਡੀਆਂ ਜਿਹੜੀਆਂ ਕੰਪਨੀਆਂ ਉਹਨਾਂ ਦੇ ਵੱਲੋਂ। ਪਰ ਅੱਜ ਦਾ ਦਿਨ ਜਿਹੜਾ ਹੈਗਾ ਆ ਇਹ ਮਜ਼ਦੂਰ ਦਾ ਦਿਨ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਇਸੇ ਚੀਜ਼ ਨੂੰ ਦੇਖ ਕੇ ਰੱਖਿਆ ਗਿਆ ਵੀ ਉਹਨਾਂ ਦੇ ਹੱਕਾਂ ਦੀ ਜਿਹੜੀ ਆ ਪ੍ਰਾਪਤੀ ਉਹਨਾਂ ਦੀ ਹੋ ਸਕੇ। ਜੀ ਬਿਲਕੁਲ। ਤੇ ਆਪਾਂ ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਅੱਜ ਖਬਰ ਆ ਰਹੀ ਆ ਭਈ ਜਿਹੜੇ ਉਹਨਾਂ ਦੇ ਸਪੈਸ਼ਲ ਇਨਵੈਸਟੀਗੇਟਰ ਹੈਗੇ ਆ ਰੋਬਰਟ ਮਿਊਲਰ, ਜਿਹੜੇ ਖਾਸ ਕਰਕੇ ਰਸ਼ੀਆ ਵਾਲੀ ਇੰਟਰਫੀਰੈਂਸ US ਦੀ ਇਲੈਕਸ਼ਨ ਦੇ ਵਿੱਚ ਹੋਈ ਸੀ ਉਹਦੇ ਕਰ ਰਹੇ ਹੈਗੇ ਆ। ਤੇ ਕਾਫੀ ਦਿਨਾਂ ਤੋਂ ਰੌਲਾ ਰੱਪਾ ਚੱਲ ਰਿਹਾ ਵੀ ਹੋ ਸਕਦਾ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਕੁਛ ਜਿਹੜੇ ਕੁਐਸਚਨ ਕਰਨ ਜੀ, ਉਹਨਾਂ ਦੀ ਪਈ ਇਨਵੋਲਵਮੈਂਟ ਤਾਂ ਨਹੀਂ ਸੀ ਕਿਸੇ ਤਰ੍ਹਾਂ। ਤੇ ਕੀ ਹੋਇਆ ਵੀ ਜਿਹੜੇ ਕੁਛ ਕੁਐਸਚਨ ਕਰਨੇ ਸੀ ਉਹ ਆਲਰੇਡੀ ਲੀਕ ਹੋ ਗਏ। ਸੋ ਉਹਦੇ ਕਰਕੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਕਾਫੀ ਅਪਸੈਟ ਆਏ ਆ ਤੇ ਕਾਫੀ ਹੋਏ ਹੈਗੇ ਆ ਤੇ ਕਾਫੀ ਉਹਨਾਂ ਨੇ ਜਿਹੜਾ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਹੈਗਾ ਵੀ ਇਹ ਕਿਉਂ ਜਿਹੜਾ ਲੀਕ ਹੋ ਰਿਹਾ ਤੁਹਾਡਾ ਸਾਰਾ ਕੁਛ, ਹੈ ਨਾ। ਬਿਲਕੁਲ। ਰਾਸ਼ਟਰਪਤੀ ਟਰੰਪ ਦਾ ਗੁੱਸਾ ਵੀ ਇਸ ਚੀਜ਼ ਦੇ ਵਿੱਚ ਜਿਹੜਾ ਜਾਇਜ਼ ਆ ਵੀ ਜੇ ਵਾਕਈ ਰਾਸ਼ਟਰਪਤੀ ਨੂੰ ਸਵਾਲ ਜੇ ਤੁਸੀਂ ਪੁੱਛਣੇ ਵੀ ਆ ਤਾਂ ਉਹ ਮੀਡੀਆ ਦੇ ਵਿੱਚ ਲੀਕ ਕਿੱਦਾਂ ਜਿਹੜੇ ਹੋ ਰਹੇ ਆ, ਕਿੰਨੇ ਜਿਹੜੇ ਉਹ ਲੀਕ ਕੀਤੇ ਆ। ਕਹਿੰਦੇ ਵੀ ਇਹ ਜਿਹੜੀ ਰਸ਼ੀਅਨ ਵਿਚ ਹਿੰਟ ਆ, ਇਹ ਜਿਹੜੇ ਕੁਐਸਚਨ ਆ ਉਹ ਆਲਰੇਡੀ ਲੀਕ ਹੋ ਗਏ। ਬੜੀ ਡਿਸਗ੍ਰੇਸਫੁਲ, ਨਮੋਸ਼ੀ ਵਾਲੀ ਜਿਹੜੀ ਇਹ ਗੱਲ ਹੈਗੀ ਆ। ਕਹਿੰਦੇ ਨਾਲੇ ਇਹਨਾਂ ਕੁਐਸਚਨ ਦੇ ਵਿੱਚ ਕੋਈ ਵੀ ਸਵਾਲ ਜਿਹੜਾ ਕਲੂਜਨ ਨੂੰ ਲੈ ਕੇ ਜਿਹੜਾ ਨਹੀਂ ਹੈਗਾ। ਤੇ ਕਹਿੰਦੇ ਸਪੈਸ਼ਲ ਕੌਂਸਲ ਵੀ ਉਦੋਂ ਲਾਇਆ ਗਿਆ ਸੀ ਜਦੋਂ ਕਿਸੇ ਨੇ ਇਨਵੈਸਟੀਗੇਸ਼ਨ ਉਦੋਂ ਸ਼ੁਰੂ ਹੋਈ ਸੀ ਜਦੋਂ ਕਿਸੇ ਨੇ ਕਲਾਸੀਫਾਈਡ ਇਨਫੋਰਮੇਸ਼ਨ ਜਿਹੜੀ ਆ ਉਹ ਬਾਹਰ ਜਿਹੜੀ ਉਹ ਲੀਕ ਕੀਤੀ ਸੀ। ਉਸ ਤੋਂ ਬਾਅਦ ਦੇ ਵਿੱਚ ਇਹ ਗੱਲਾਂ ਜਿਹੜੀਆਂ ਚੱਲਦੀਆਂ ਸੀਗੀਆਂ। ਸੋ ਕਾਫੀ ਜਿਹੜਾ ਇਸ ਟਾਈਮ ਮੈਂ ਕਹੂੰਗਾ ਵੀ ਤੱਤੇ ਹੋਏ ਨੇ ਰਾਸ਼ਟਰਪਤੀ ਟਰੰਪ। ਸੋ ਦੇਖਣ ਵਾਲੀ ਗੱਲ ਹੋਊਗੀ ਵੀ ਹੁਣ ਮੈਨੂੰ ਲੱਗਦਾ ਇਸ ਤਰੀਕੇ ਦੇ ਨਾਲ ਲੱਗ ਰਿਹਾ ਵੀ ਜਿਹੜੀ ਐਕਚੁਅਲ ਦੇ ਵਿੱਚ ਮਿਲਣੀ ਹੋ ਸਕਦੀ ਸੀਗੀ ਜਿਹੜੀ ਰੋਬਰਟ ਮਿਊਲਰ ਦੀ ਤੇ ਰਾਸ਼ਟਰਪਤੀ ਟਰੰਪ ਦੀ, ਜੇ ਉਹਨਾਂ ਤੋਂ ਸਵਾਲ ਪੁੱਛਣ ਵਾਲੀ ਆ, ਇਹ ਲੀਕ ਹੋਣ ਤੋਂ ਬਾਅਦ ਦੇ ਵਿੱਚ ਉਹ ਹੋਣੀ ਹੁਣ ਕਾਫੀ ਜ਼ਿਆਦਾ ਮੁਸ਼ਕਿਲ ਹੋ ਜਾਊਗੀ, ਕਿਉਂਕਿ ਆਲਰੇਡੀ ਸਵਾਲ ਜਿਹੜੇ ਆ ਉਹ ਸਾਹਮਣੇ ਆ ਚੁੱਕੇ ਆ ਲੋਕਾਂ ਦੇ। ਬਿਲਕੁਲ 49 ਦੇ ਕਰੀਬ ਜਿਹੜੇ ਕੁਐਸਚਨ ਉਹਨਾਂ ਨੇ, ਜਿਹੜੀ ਰੋਬਰਟ ਮਿਊਲਰ ਦੀ ਟੀਮ ਹੈਗੀ ਆ ਉਹਨਾਂ ਨੇ ਇੱਕ ਤਰ੍ਹਾਂ ਨਾਲ ਫਿਗਰ ਆਊਟ ਕੀਤੇ ਸੀ ਤੇ ਸਾਰੇ ਦੇ ਸਾਰੇ ਕੁਐਸਚਨ ਜਿਹੜੇ ਆ ਉਹ ਨਿਊਯਾਰਕ ਟਾਈਮ ਨੂੰ ਉਹ ਲੀਕ ਹੋ ਕੇ ਮਿਲ ਗਏ। ਸੋ ਕਹਿੰਦੇ ਇਨਵੈਸਟੀਗੇਸ਼ਨ ਕਿੱਦਾਂ ਦੀ ਹੋ ਰਹੀ ਹੈ, ਜਿਹੜੇ ਕੁਐਸਚਨ ਹੀ ਪਹਿਲਾਂ ਪੁੱਛਣੇ ਆ, ਮੰਨ ਲਓ ਜੇ ਪ੍ਰੈਜ਼ੀਡੈਂਟ ਨੂੰ ਵੀ ਪੁੱਛਣੇ ਹੁਣ ਉਹਨੂੰ ਪਹਿਲਾਂ ਹੀ ਪਤਾ ਵੀ ਆਹ ਕੁਐਸਚਨ ਪੁੱਛਣੇ ਹੈਗੇ, ਕਿਉਂਕਿ ਉਹਨਾਂ ਦੀ ਜਿਹੜੀ ਲੀਗਲ ਟੀਮ ਆ ਆਪ ਹੀ ਉਸ ਹਿਸਾਬ ਨਾਲ ਉਹਨਾਂ ਨੂੰ ਤਿਆਰ ਕਰੂਗੀ ਵੀ ਹਾਂ ਸਰ ਏਦਾਂ
ਦਾ ਦਿਓ, ਰਾਈਟ। ਹੁਣ ਇਹ ਨਹੀਂ ਸਮਝ ਆ ਰਹੀ ਹਰਜੋਤ ਸਿੰਘ ਜੀ ਇਹ ਲੀਕ ਕਿਹੜੇ ਖੇਮੇ ਵੱਲੋਂ ਜਿਹੜੀ ਆ ਉਹ ਹੋਈ ਹੋ ਸਕਦੀ ਆ। ਬਾਕੀ ਇਹ ਲੋਕਾਂ ਦੇ ਆਪੋ ਆਪਣੇ ਜਿਹੜੇ ਵਿਚਾਰ ਹੋ ਸਕਦੇ ਆ ਕਿੰਨੇ ਕਿਤੇ ਆ। ਕਈ ਸਵਾਲਾਂ ਦੇ ਜਿਹੜੇ ਜਵਾਬ ਰਾਸ਼ਟਰਪਤੀ ਟਰੰਪ ਨੇ ਟਵੀਟ ਦੇ ਜ਼ਰੀਏ ਕਰ ਵੀ ਦਿੱਤੇ। ਜਿੱਦਾਂ ਕਹਿੰਦੇ ਇੱਕ ਸਵਾਲ ਸੀ ਉਸ ਦੇ ਵਿੱਚ ਵੀ ਤੁਸੀਂ ਜਿਹੜੇ ਮਿਸਟਰ ਫਲਿਨ ਆ ਉਹਨਾਂ ਨੂੰ ਜਿਹੜਾ 13 ਫਰਵਰੀ ਨੂੰ ਫਾਇਰ ਕੀਤਾ ਸੀ ਉਹ ਫੈਸਲਾ ਤੁਸੀਂ ਕਿਸ ਤਰੀਕੇ ਦੇ ਨਾਲ ਲਿਆ, ਤੇ ਉਹਨਾਂ ਨੇ ਜਿਹੜਾ ਉਸ ਦੇ ਵਿੱਚ ਜਵਾਬ ਦੇ ਵਿੱਚ ਵੈਸੇ ਤਾਂ ਪੁਰਾਣੀ ਜਿਹੜੀ ਟਵੀਟ ਆ ਉਹ ਮੋਹਰੇ ਆਈ ਆ ਵੀ ਕਹਿੰਦੇ ਵੀ ਮੈਂ ਜਨਰਲ ਫਲਿਨ ਨੂੰ ਇਸੇ ਲਈ ਜਿਹੜਾ ਫਾਇਰ ਕੀਤਾ ਸੀ ਕਿਉਂਕਿ ਉਹਨਾਂ ਨੇ ਝੂਠ ਬੋਲਿਆ ਸੀਗਾ ਉਪ ਰਾਸ਼ਟਰਪਤੀ ਮਾਈਕ ਪੈਂਸ ਨੂੰ ਤੇ FBI ਨੂੰ, ਤੇ ਉਹਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗਲਤੀਆਂ ਕਬੂਲੀਆਂ ਸੀ, ਇਸ ਕਰਕੇ ਫਿਰ ਮੈਨੂੰ ਇਸ ਨੂੰ ਫਾਇਰ ਕਰਨਾ ਪਿਆ ਸੀਗਾ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ, ਤੇ ਇਸ ਦੇ ਵਿੱਚ ਕੋਈ ਵੀ ਚੀਜ਼ ਛਪਾਉਣ ਵਾਲੀ ਹੈ ਨਹੀਂ ਆ। ਜੀ ਬਿਲਕੁਲ। ਹੁਣ ਜਿਹੜੇ ਆ ਉਹਨਾਂ ਦੇ ਪ੍ਰੈਜ਼ੀਡੈਂਟ ਟਰੰਪ ਦੀ ਲੀਗਲ ਟੀਮ ਦੇ ਵਿੱਚ ਰੂਡੀ ਜੁਲਿਆਨੀ ਵੀ ਉਹਨਾਂ ਦੇ ਲੀਗਲ ਟੀਮ ਦੇ ਵਿੱਚ ਇਨਵੋਲਵ ਹੋਏ ਹੈਗੇ ਆ। ਉਹ ਵੀ ਥੋੜੇ ਅਪਸੈਟ ਨਜ਼ਰ ਆ ਰਿਹਾ ਵੀ ਜਿਹੜੇ ਕੁਐਸਚਨ ਆ ਲੀਕ ਹੋਏ ਆ ਵੀ ਇਹ ਇੱਕ ਤਰ੍ਹਾਂ ਨਾਲ, ਤੇ ਨਾ ਹੀ ਉਹਦੇ ਵਿੱਚ ਕੋਈ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਰਸ਼ੀਅਨ ਇਨਕਲੂਜਨ ਵਾਲੀ ਜਿਹੜੀ ਗੱਲ ਹੋਈ ਹੈਗੀ ਉਹ ਕੁਐਸਚਨਾਂ ਦੇ ਵਿੱਚ ਵੀ ਇਨਵੈਸਟੀਗੇਸ਼ਨ ਕਿਸੇ ਤਰ੍ਹਾਂ ਦੀ ਚੱਲ ਰਹੀ ਆ ਤੇ ਕੁਐਸਚਨ ਕਿਸੇ ਤਰ੍ਹਾਂ ਦੇ। ਨਹੀਂ, ਉਹ ਤਾਂ ਹਰਜੋਤ ਸਿੰਘ ਜੀ ਹੁੰਦਾ ਜਦੋਂ ਕਿਸੇ ਨੂੰ ਵੀ ਜਿਹੜੇ ਸਵਾਲ ਪੁੱਛੇ ਜਾਂਦੇ ਇਕੱਲੇ ਡਾਇਰੈਕਟ ਨਹੀਂ ਹੁੰਦੇ, ਉਹ ਉਸ ਤਰੀਕੇ ਦੇ ਨਾਲ, ਕਿਉਂਕਿ ਜੇ ਕਿਸੇ ਨੇ ਕਨਕਲੂਜਨ ਕੀਤੀ ਹੋਊਗੀ ਖੁਦ ਇਹਨਾਂ ਨੇ ਤਾਂ ਨਹੀਂ ਕੀਤੀ ਹੋਣੀ। ਇਹ ਤਾਂ ਨਾਮੁਮਕਿਨ ਜੀ ਵਾਲੀ ਗੱਲ ਆ ਵੀ ਜੇ ਐਕਚੁਅਲ ਦੇ ਵਿੱਚ ਕਥਿਤ ਤੌਰ ਦੇ ਉੱਤੇ ਜਿਹੜੇ ਦੋਸ਼ ਆ ਵੀ ਇਹਨਾਂ ਦੀ ਜਿਹੜੇ ਕੈਂਪੇਨ ਦੇ ਵੱਲੋਂ ਜਿਹੜੀ ਕਨਕਲੂਜਨ ਹੋਈ ਹੈ ਖੁਦ ਥੋੜੀ ਹੋਣਗੇ। ਜੇ ਹੋਊਗੇ ਤਾਂ ਅੰਦਰ ਖਾਤੇ ਕਿਸੇ ਹੋਰ ਨੇ ਜਿਹੜਾ ਕੀਤਾ ਹੋਊਗਾ। ਜਿੱਦਾਂ ਆਪਾਂ ਦੇਖਿਆ ਸੀਗਾ ਵੀ ਕਈ ਜਿਹੜੇ ਆ ਉਹਨਾਂ ਦੀਆਂ ਸੰਬੰਧ ਜਿਹੜੇ ਆ ਰਸ਼ੀਅਨ ਅੰਬੈਸਡਰਾਂ ਦੇ ਨਾਲ, ਰਸ਼ੀਅਨ ਅਫੀਸ਼ੀਅਲਸ ਦੇ ਨਾਲ ਜਿਹੜੇ ਉਹ ਸਿੱਧੇ ਤੌਰ ਦੇ ਉੱਤੇ ਜਿਹੜੇ ਉਹ ਨਿਕਲ ਰਹੇ ਸੀਗੇ। ਆਈ ਥਿੰਕ ਉਸ ਤਰੀਕੇ ਦੇ ਨਾਲ ਉੱਥੋਂ ਤੱਕ ਪਹੁੰਚਣ ਦੀ ਜਿਹੜੀ ਕੋਸ਼ਿਸ਼ ਆ, ਪਰ ਮੈਨੂੰ ਇਦਾਂ ਲੱਗਦਾ ਵੀ ਜਿਹੜਾ ਸਪੈਸ਼ਲ ਕੌਂਸਲ ਦਾ ਹੁਣ ਜਿਹੜਾ ਕੰਮ ਆ ਹੌਲੀ ਹੌਲੀ ਜਿਹੜਾ ਉਹ ਠੰਡੇ ਬਸਤੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ। 14 ਮਹੀਨੇ ਦੇ ਕਰੀਬ ਹੋ ਚੱਲੇ ਹੈਗੇ ਆਜ਼ਾਦੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ, ਤੇ ਇਹਦੇ ਸੰਬੰਧ ਦੇ ਵਿੱਚ ਰਾਜ ਸ਼ਾਹ ਇੱਕ ਵਾਈਟ ਹਾਊਸ ਦੇ ਸਪੋਕਸਪਰਸਨ ਹੈਗੇ ਆ। ਉਹਨਾਂ ਨੇ ਅੱਜ ਸਵੇਰੇ ਜਿਹੜਾ ਆ ਇਹ ਇੱਕ ਮੀਟਿੰਗ ਦੇ ਵਿੱਚ ਕਿਹਾ ਆ ਵੀ ਜਿਹੜਾ ਮਿਊਲਰ ਦਾ ਫੋਕਸ ਹੈਗਾ ਆ ਉਹ ਉਹਨਾਂ ਦਾ ਇਨਵੈਸਟੀਗੇਸ਼ਨ ਜਾਂ ਰਸ਼ੀਅਨ ਇੰਟਰਫੀਰੈਂਸ ਜਿਹੜੀ 2016 ਦੀ ਇਲੈਕਸ਼ਨ ਆ ਉਹ ਤੋਂ ਬਾਹਰ ਨੂੰ ਹੁੰਦਾ ਜਾ ਰਿਹਾ ਹੈਗਾ। ਜਦੋਂ ਕਿ ਕਹਿੰਦੇ ਵੀ ਉਹਨਾਂ ਦੀ ਜਿਹੜੀ ਟੀਮ ਆ ਉਹ ਤਾਂ ਸਪੈਸ਼ਲੀ ਇਸੇ ਕਰਕੇ ਸੈਟਅਪ ਕੀਤੀ ਸੀ ਵੀ ਤਾਂ ਕਿ ਰਸ਼ੀਅਨ ਦੀ ਜਿਹੜੀ ਸਪੈਸ਼ਲੀ ਜਿਹੜਾ ਵੀ ਰਸ਼ੀਆ ਦਾ US ਦੀ ਇਲੈਕਸ਼ਨ ਦੇ ਵਿੱਚ ਕਿੰਨਾ ਕੁ ਇੰਟਰਫੀਰੈਂਸ ਆ ਉਹਦੇ ਤੇ ਹੀ ਬੇਸਡ ਸੀ। ਪਰ ਉਹਦੇ ਵਿੱਚ ਇੱਕ ਗੱਲ ਹੈਗੀ ਹੈ ਵੀ ਇਸ ਕੌਂਸਲ ਨੇ ਕੰਮ ਬਹੁਤ ਕੀਤਾ ਹੈ। ਆਲਰੇਡੀ 20 ਤੋਂ ਵੱਧ ਲੋਕਾਂ ਦੇ ਉੱਤੇ ਜਿਹੜੇ ਇੰਡਾਈਟਮੈਂਟ ਹੋ ਚੁੱਕੀਆਂ ਨੇ, ਉਹਨਾਂ ਦੇ ਉੱਤੇ ਜਿਹੜੇ ਦੋਸ਼ ਸਾਬਤ ਹੋ ਚੁੱਕੇ ਆ। ਇਹ ਜਿਹੜਾ ਇਸ ਕੌਂਸਲ ਨੇ ਵੀ ਜਿਹੜੀ ਇਸ ਚੀਜ਼ ਦੀ ਪੁਸ਼ਟੀ ਕਰ ਦਿੱਤੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਰਸ਼ੀਅਨ ਟਰੋਲ ਫਾਰਮ ਸੀਗੀਆਂ ਉਹਨਾਂ ਨੇ ਝੂਠੀਆਂ ਖਬਰਾਂ ਜਿਹੜੀਆਂ ਫਲਾਈਆਂ ਸੀਗੀਆਂ, ਕਿਸ ਤਰੀਕੇ ਦੇ ਨਾਲ ਇੱਕ ਨੈਰੇਟਿਵ ਨੂੰ, ਇੱਕ ਖਾਸ ਮੁੱਦੇ ਨੂੰ ਜਿਹੜਾ ਉਹਨਾਂ ਨੇ ਉਭਾਰਨ ਦੀ ਗਲਤ ਖਬਰਾਂ ਦੇ ਨਾਲ ਜਿਹੜੀ ਆ ਉਹ ਕੋਸ਼ਿਸ਼ਾਂ ਕੀਤੀਆਂ ਸੀ। ਤੇ ਇਸ ਦੇ ਨਾਲ ਨਾਲ ਜਿਹੜੇ ਦੇਖੋ ਮਾਈਕਲ ਫਲਿਨ ਵਰਗੇ ਆ ਤੇ ਹੋਰ ਮੈਨਾਫੋਰਟ, ਪਾਪਾਡੋਪਲਸ ਕਰਕੇ ਆ, ਕਈਆਂ ਦੇ ਉੱਤੇ ਜਿਹੜੀਆਂ ਇੰਡਾਈਟਮੈਂਟ ਆਲਰੇਡੀ ਹੋ ਚੁੱਕੀਆਂ। ਸੋ ਇਹ ਸਪੈਸ਼ਲ ਕੌਂਸਲ ਨੇ ਕਈ ਚੀਜ਼ਾਂ ਲੱਭੀਆਂ ਆ, ਐਸੀ ਗੱਲ ਨਹੀਂ ਆ ਵੀ ਇਹ ਹਰ ਇੱਕ ਚੀਜ਼ ਦੇ ਵਿੱਚ ਨਾਕਾਮਯਾਬ ਰਹੇ ਆ। ਪਰ ਜਿਹੜਾ ਤੁਸੀਂ ਗੱਲ ਕਰ ਰਹੇ ਆ ਵੀ ਜਿਸ ਮੁੱਦੇ ਤੋਂ ਸ਼ੁਰੂ ਹੋਏ ਸੀਗੇ ਉਹਦੇ ਇਰਦ ਗਿਰਦ ਜਿਹੜੀਆਂ ਚੀਜ਼ਾਂ ਹੋਰ ਜਿਹੜੀਆਂ ਲੱਭੀਆਂ ਆ, ਪਰ ਉਹ ਮੇਨ ਮੁੱਦੇ ਦੇ ਉੱਤੇ ਜਿਹੜਾ ਅਜੇ ਤੱਕ ਆ ਉਹ ਪਹੁੰਚ ਨਹੀਂ ਸਕੇ। ਮੈਂ ਕਹੂੰਗਾ ਵੀ ਇਹ ਸਗੋਂ ਖੁਸ਼ੀ ਵਾਲੀ ਗੱਲ ਆ ਵੀ ਜੇ ਕਨਫਰਮ ਹੁੰਦਾ ਆ ਵੀ ਇਸ ਤਰੀਕੇ ਦੇ ਨਾਲ ਅਮਰੀਕਾ ਦੀ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਇਦਾਂ ਜਿਹੜਾ ਆ ਉਹ ਕਿਸੇ ਤਰੀਕੇ ਦਾ ਨਹੀਂ ਸੀ ਕਰ ਸਕੇ, ਕਿਉਂਕਿ ਜੇ ਇਹ ਚੀਜ਼ਾਂ ਸਾਬਤ ਹੁੰਦੀਆਂ ਤੇ ਇੱਕ ਸ਼ਰਮਨਾਕ ਗੱਲ ਹੋਊਗੀ ਅਮਰੀਕਾ ਦੀ ਜਿਹੜੀ ਆ ਡੈਮੋਕ੍ਰੇਸੀ ਦੇ ਲਈ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ US ਜਿਹੜਾ ਆ ਉਹ ਸਟੀਲ ਦੇ ਉੱਤੇ ਟੈਰਿਫ ਲਾਉਣ ਜਾ ਰਿਹਾ ਸੀ, ਉਹ ਅੱਜ ਤੋਂ ਮਈ 1 ਤੋਂ ਸ਼ੁਰੂ ਹੋਣਾ ਸੀ। ਸੋ ਉਹਨੂੰ ਜਿਹੜਾ ਆ ਡਿਲੇ ਕਰ ਦਿੱਤਾ ਗਿਆ। ਖਾਸ ਕਰਕੇ ਜਿਹੜਾ ਸਟੀਲ ਹੈਗਾ ਆ ਉਹ ਕੈਨੇਡਾ ਜਾਂ ਯੂਰਪੀਅਨ ਯੂਨੀਅਨ ਦੀ ਜਿਹੜੀਆਂ ਕੰਟਰੀਜ਼ ਤੋਂ ਆਉਂਦਾ ਹੈਗਾ, ਕਿਉਂਕਿ ਉਹਦਾ ਮੇਨ ਰੀਜ਼ਨ ਇਹੀ ਦੱਸਿਆ ਗਿਆ ਕਿਉਂਕਿ ਮਲਟੀ ਫਰੰਟ ਦੇ ਉੱਤੇ ਜਿਹੜਾ ਯੂਨਾਈਟਿਡ ਸਟੇਟਸ ਆ ਇਸ ਵਾਰ ਜਿਹੜੀ ਇੱਕ ਤਰ੍ਹਾਂ ਨਾਲ ਜਿਹੜੀ ਟ੍ਰੇਡ ਵਾਰ ਕਰ ਰਿਹਾ ਹੈਗਾ, ਕਿਉਂਕਿ ਇੱਕ ਤਾਂ ਚਾਈਨਾ ਦੇ ਨਾਲ ਉਹਨਾਂ ਦਾ ਕਾਫੀ ਜਿਹੜਾ US ਦਾ ਰਫੜਾ ਚੱਲ ਰਿਹਾ ਹੈਗਾ। ਬਿਲਕੁਲ ਜੀ, ਕਿਉਂਕਿ ਉਹ ਡਿਸਾਈਡ ਨਹੀਂ ਹੋਇਆ ਹੈਗਾ ਵੀ ਕਿਹੜੀ ਟੈਰਿਫ ਕਿੰਨਾ ਕੁ ਲੱਗਣਾ ਹੈਗਾ ਆ, ਕਿਉਂਕਿ ਉਹਨਾਂ ਨੇ ਵੀ ਲਾ ਦਿੱਤਾ ਸੀ ਚਾਈਨਾ ਵਾਲਿਆਂ ਨੇ ਬਹੁਤ ਸਾਰੇ US ਦੇ ਪ੍ਰੋਡਕਟਸ ਦੇ ਉੱਤੇ। ਤੇ ਦੂਸਰੇ ਪਾਸੇ ਜਿਹੜਾ ਨੈਫਟਾ ਹੈਗਾ, ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਆ ਹੋਇਆ ਸੀ, ਉਹਦੇ ਤੇ ਵੀ ਇੱਕ ਤਰ੍ਹਾਂ ਨਾਲ ਸਟਾਲ ਹੀ ਹੋਇਆ ਕੰਮ। ਸੋ ਇਸ ਕਰਕੇ ਜਿਹੜਾ ਕਿਉਂਕਿ ਇਕਨੋਮੀ ਨੂੰ ਇਹਦਾ ਬਹੁਤ ਅਸਰ ਹੋਣਾ ਸੀ, ਜਿਹੜਾ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਹ ਜਿਹੜਾ ਡਿਸੀਜਨ ਆ ਸਟੀਲ ਦੇ ਉੱਤੇ ਹੋਰ ਜਿਹੜਾ ਟੈਰਿਫ ਲਾਉਣ ਦਾ, ਜਿੱਦਾਂ ਇੱਕ ਤਰ੍ਹਾਂ ਨਾਲ ਆਪਾਂ ਪੰਜਾਬੀ 'ਚ ਕਹਿ ਸਕਦੇ ਟੈਕਸ ਲਾਉਣ ਦਾ, ਉਹ ਵਧਾਉਣ ਦਾ ਸੀ, ਉਹਨੂੰ ਜਿਹੜਾ ਆ ਡਿਲੇ ਕਰ ਦਿੱਤਾ ਹੈਗਾ ਆ।
ਜੀ ਬਿਲਕੁਲ। ਉਹਦਾ ਸੁੱਖ ਦਾ ਸਾਹ ਮਿਲਿਆ ਆ ਜਿਹੜਾ ਕੈਨੇਡਾ ਤੇ ਨਾਲ ਦੇ ਨਾਲ ਜਿਹੜਾ ਮੈਕਸੀਕੋ ਆ ਤੇ ਹੋਰ ਜਿਹੜੇ ਯੂਰਪੀਅਨ ਸੰਘ ਦੇ ਕਈ ਮੁਲਕ ਆ ਉਹਨਾਂ ਨੂੰ ਨਾਲ ਦੇ ਨਾਲ ਇੱਥੋਂ ਵਾਲਿਆਂ ਵਾਸਤੇ ਵੀ ਠੀਕ ਆ, ਕਿਉਂਕਿ ਇਹਦੇ ਨਾਲ ਜਿਵੇਂ ਬਿਲਡਿੰਗ ਕਾਸਟ ਬਹੁਤ ਮਹਿੰਗੇ ਹੋ ਜਾਣੇ ਸੀਗੇ। ਇਹਦੇ ਨਾਲ ਇਹ ਵੀ ਜਿਹੜਾ ਫਰਕ ਕਿਤੇ ਨਾ ਕਿਤੇ ਪੈਣਾ ਸੀਗਾ, ਕਿਉਂਕਿ ਕੰਸਟਰਕਸ਼ਨ ਦਾ ਕੰਮ ਬਹੁਤ ਜਿਹੜਾ ਜੰਗੀ ਪੱਧਰ ਦੇ ਉੱਤੇ ਅਮਰੀਕਾ ਦੇ ਵਿੱਚ ਇਨਫਰਾਸਟ੍ਰਕਚਰ ਦਾ ਜਿਹੜਾ ਚੱਲ ਰਿਹਾ, ਚਾਹੇ ਕਿਤੇ ਪਾਈਪਲਾਈਨਾਂ ਬਣ ਰਹੀਆਂ, ਚਾਹੇ ਰੋਡਸ ਦਾ ਕੰਮ ਆ, ਜਾਂ ਆਪਾਂ ਦੇਖ ਰਹੇ ਹਾਂ ਵੀ ਬਿਲਡਿੰਗਾਂ ਕਿੰਨੀਆਂ ਜਿਹੜੀਆਂ ਲਗਾਤਾਰ ਖੜੀਆਂ ਹੋ ਰਹੀਆਂ। ਸੋ ਉਹਨਾਂ ਸਾਰਿਆਂ ਦੇ ਵਿੱਚ ਸਟੀਲ ਦੀ ਜਿਹੜੀ ਵਰਤੋਂ ਹੁੰਦੀ ਆ, ਤੇ ਜੇ ਉਹ ਟੈਰਿਫ ਲੱਗ ਕੇ ਇੱਥੇ ਮਹਿੰਗੇ ਪਹੁੰਚਦੇ ਆ ਤਾਂ ਫਿਰ ਆਟੋਮੈਟਿਕਲੀ ਹਰ ਇੱਕ ਚੀਜ਼ ਦੇ ਵਿੱਚ ਕਾਸਟ ਦੇ ਵਿੱਚ ਵਾਧਾ ਵੀ ਹੋਣਾ ਸੀ। ਆਈ ਥਿੰਕ ਦੋਨੋਂ ਪਾਸਿਓਂ ਕਿਤੇ ਨਾ ਕਿਤੇ ਅੰਦਰ ਖਾਤੇ ਜਿਹੜੀ ਡੀਲ ਆ ਉਸ ਵੱਲ ਨੂੰ ਜਿਹੜੇ ਕਦਮ ਆ ਉਹ ਵੱਧ ਰਹੇ ਆ, ਜੋ ਕਿ ਕਵਾਂਗੇ ਵੀ ਚੰਗੀ ਗੱਲ ਆ। ਬਾਕੀ ਚਾਈਨਾ ਨੂੰ ਚੰਗਾ ਇਹਨਾਂ ਨੇ ਜਿਹੜਾ ਟੈਰਿਫ ਦੇ ਜ਼ਰੀਏ ਗੋਡੇ ਥੱਲੇ ਜਿਹੜਾ ਦਿੱਤਾ ਹੋਇਆ ਆ, ਤੇ ਆਈ ਥਿੰਕ ਨਾਰਥ ਕੋਰੀਆ ਦੇ ਨਾਲ ਜਿਹੜੀ ਗੱਲਬਾਤ ਹੋ ਰਹੀ ਆ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਕਈ ਰਿਪੋਰਟਾਂ ਇਹ ਕਹਿੰਦੀਆਂ ਨੇ ਵੀ ਜਿਹੜਾ ਚਾਈਨਾ ਉਹ ਅਪਸੈਟ ਆ ਵੀ ਜਿਹੜਾ USA ਵਾਲੇ ਆ ਇਹ ਬਾਜੀ ਮਾਰ ਚੱਲੇ ਆ, ਖਾਸ ਕਰਕੇ ਰਾਸ਼ਟਰਪਤੀ ਟਰੰਪ, ਕਿਉਂਕਿ ਹੁਣ ਉਹਨਾਂ ਦਾ ਜਿਹੜਾ ਨਾਮ ਆ ਨੋਬਲ ਪੀਸ ਪੁਰਸਕਾਰ, ਜਿਹੜਾ ਸ਼ਾਂਤੀ ਦਾ ਸਭ ਤੋਂ ਸਰਵਉੱਚ ਪੁਰਸਕਾਰ ਹੁੰਦਾ ਵਿਸ਼ਵ ਦੇ ਵਿੱਚ, ਉਹਦੇ ਲਈ ਜਿਹੜਾ ਨਾਮ ਉਹ ਘੱਲਿਆ ਜਾ ਸਕਦਾ ਹੈ, ਖਾਸ ਕਰਕੇ ਉਦੋਂ ਜਦੋਂ ਸਾਊਥ ਕੋਰੀਆ ਦੇ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੇ ਉਹਨਾਂ ਨੂੰ ਇੱਕ ਹਿਸਾਬ ਨਾਲ ਨਾਮਜ਼ਦ ਕੀਤਾ ਆ। ਜੀ ਬਿਲਕੁਲ। ਸੋ ਜਿਹੜੇ ਡਿਲੇ ਕੀਤਾ ਗਿਆ ਟੈਰਿਫ ਲਾਉਣ ਦੇ ਵਿੱਚ ਸਿਰਫ 30 ਦਿਨਾਂ ਦਾ ਹੀ ਹੈਗਾ ਆ, ਕਿਉਂਕਿ ਉਹਨਾਂ ਦੇ ਸਮਿਆਂ ਦੇ ਵਿੱਚ 30 ਦਿਨਾਂ ਦੇ ਵਿੱਚ ਨੈਗੋਸ਼ੀਏਸ਼ਨਸ ਚੱਲ ਰਹੀਆਂ ਯੂਰਪੀਅਨ ਯੂਨੀਅਨ ਮੁਲਕਾਂ ਨਾਲ, ਤੇ ਨਾਲ ਦੀ ਨਾਲ ਕੈਨੇਡਾ ਤੇ ਜਿਹੜਾ ਮੈਕਸੀਕੋ ਆ ਉਹਨਾਂ ਦੇ ਨਾਲ ਵੀ ਚੱਲ ਰਹੀਆਂ ਹੈਗੀਆਂ ਆ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਟੈਕਸਸ ਡੈਲਸ ਦੇ ਵਿੱਚ ਜਿਹੜੇ 57 ਚਿੱਟੀ ਜਿਹੜੀ ਚਮੜੀ ਵਾਲੇ ਜਿਹੜੇ ਅੱਤਵਾਦੀ ਆ, ਸੁਪਰਮੇਸਿਸਟ ਗੈਂਗ ਆ, ਉਹਨਾਂ ਨੂੰ ਜਿਹੜਾ ਨਾਰਥ ਟੈਕਸਸ ਦੇ ਵਿੱਚ ਅਧਿਕਾਰੀਆਂ ਦੇ ਦੁਆਰਾ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੇ ਉੱਤੇ ਕਈ ਤਰੀਕੇ ਦੀਆਂ ਕੌਨਸਪੀਰੇਸੀ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਆ। 42 ਬੰਦੇ ਕਹਿੰਦੇ ਪਿਛਲੇ ਹਫਤੇ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। 9 ਬੰਦੇ ਪਹਿਲਾਂ ਹੀ ਉਹਨਾਂ ਨੇ ਹੋਰ ਅਨਰਿਲੇਟਡ ਦੂਜੇ ਜਿਹੜੇ ਚਾਰजेस ਦੇ ਵਿੱਚ ਜਿਹੜੇ ਫੜੇ ਸੀ, ਤੇ 6 ਬੰਦਿਆਂ ਨੂੰ ਅਜੇ ਵੀ ਜਿਹੜੀ ਆ ਉਹਨਾਂ ਦੀ ਭਾਲ ਹੈਗੀ ਆ। ਆਰੀਅਨ ਬ੍ਰਦਰਹੁੱਡ ਆਫ ਟੈਕਸਸ, ਡਰਟੀ ਵਾਈਟ ਬॉयਜ਼ ਤੇ ਹੋਰ ਕਈ ਜਿਹੜੇ ਗੈਂਗ ਆ ਜਿਹੜੇ ਆਪਣੇ ਆਪ ਨੂੰ ਵਾਈਟ ਸੁਪਰਮੇਸਿਸਟ ਜਿਹੜੇ ਆਖਦੇ ਨੇ, ਕਹਿੰਦੇ ਜਿਨ੍ਹਾਂ ਦਾ ਇਹ ਮੰਨਣਾ ਹੈ ਵੀ ਜਿਹੜੇ ਕੌਕੇਜੀਅਨ ਮੂਲ ਵਾਲੇ ਲੋਕ ਆ ਉਹੀ ਸਰਵਉੱਚ ਨੇ, ਤੇ ਉਹਨਾਂ ਤੋਂ ਜਿਹੜਾ ਜੀ ਉੱਤੇ ਕੋਈ ਨਹੀਂ, ਜਾਂ ਉਹਨਾਂ ਦੇ ਉੱਤੇ ਤਾਂ ਚਲੋ ਛੱਡੋ, ਉਹਨਾਂ ਦੇ ਬਰਾਬਰ ਜਿਹੜਾ ਕੋਈ ਨਹੀਂ, ਤੇ ਬਾਕੀ ਸਾਰੇ ਦੇ ਸਾਰੇ ਜਿਹੜੀ ਇੱਕ ਹਿਸਾਬ ਦੇ ਨਾਲ ਨੀਵੀਂ ਜਾਤ ਵਾਲੇ ਕਹਿ ਲਓ ਜਾਂ ਨੀਵੀਂ ਨਸਲ ਵਾਲੇ ਆ। ਸੋ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਇਦਾਂ ਦਾ ਸੀ, ਤੇ ਇਹੀ ਬੰਦੇ ਆ ਜਿਹੜੇ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ ਕਹਿ ਲਓ ਡੋਮੈਸਟਿਕ ਟੈਰਰਿਜ਼ਮ ਵਾਲਾ ਕੰਮ ਕਰਦੇ ਆ, ਕਿਤੇ ਗੋਲੀਆਂ ਚਲਾਉਂਦੇ ਆ, ਤੇ ਖਾਸ ਕਰਕੇ ਮਾਈਨੋਰਟੀਜ਼ ਦੇ ਉੱਤੇ ਜਿਹੜਾ ਹਮਲਾ ਕਰਦੇ ਆ। ਸੋ ਇਦਾਂ ਦੇ ਜਿਹੜੇ 57 ਬੰਦਿਆਂ ਨੂੰ ਜਿਹੜਾ ਆ ਫੈਡਰਲ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਆ ਨਾਰਥ ਜਿਹੜੇ ਟੈਕਸਸ ਦੇ ਵਿੱਚ। ਇਕੱਲਾ ਇਹੀ ਨਹੀਂ, ਇਹਨਾਂ ਉੱਤੇ ਜਿਹੜੇ ਪ੍ਰੋਸੀਕਿਊਟਰ ਉਹ ਕਹਿ ਰਹੇ ਆ ਵੀ ਮੈਥ ਦੀ ਡਿਸਟ੍ਰੀਬਿਊਸ਼ਨ, ਉਹਨਾਂ ਦੀ ਜਿਹੜੀ ਸਮਗਲਿੰਗ ਆ, ਜਿਹੜੀ ਡਰੱਗ ਹੁੰਦੀ ਆ ਮੈਥ, ਉਸ ਦੇ ਵੀ ਜਿਹੜੇ ਚਾਰजेस ਆ ਉਹਨਾਂ ਤੇ ਲੱਗ ਸਕਦੇ ਨੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਜਿਹੜਾ ਈਰਾਨ ਆ, ਈਰਾਨ ਦੇ ਨਾਲ US ਦੀ ਜਿਹੜੀ ਨਿਊਕਲੀਅਰ ਡੀਲ ਹੋਈ ਸੀਗੀ, ਸੋ ਉਹਨੂੰ ਸਕ੍ਰੈਪ ਕਰਨ ਦੇ ਲਈ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਉਹ ਬਹੁਤ ਕਾਲੇ ਆ, ਪਰ ਜਿਹੜਾ ਫਰਾਂਸ ਆ ਤੇ ਜਰਮਨੀ ਆ, ਉਹਨਾਂ ਦੋਨਾਂ ਮੁਲਕਾਂ ਦੇ ਜਿਹੜੇ ਲੀਡਰ ਆ ਉਹਨਾਂ ਨੇ ਟਰਾਈ ਕੀਤਾ ਵੀ ਸਾਨੂੰ ਜਿਹੜੀ ਡੀਲ ਹੋਈ ਸੀਗੀ ਈਰਾਨ ਦੇ ਨਾਲ ਨਿਊਕਲੀਅਰ ਹਥਿਆਰਾਂ ਦੇ ਬਾਰੇ, ਉਹ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਕਿਉਂਕਿ ਉਸ ਡੀਲ ਦੇ ਵਿੱਚ ਜਿਹੜੀ ਆ ਬ੍ਰਿਟੇਨ, ਜਰਮਨ, ਫਰਾਂਸ ਤੇ US ਇਹ ਮੁਲਕ ਸੀਗੇ। ਪਰ ਦੂਸਰੇ ਪਾਸੇ ਜਿਹੜੇ ਇਜ਼ਰਾਈਲ ਦਾ ਇੱਕ ਬੜਾ ਹੀ ਜਿਹੜਾ ਰਫ ਲੀਡਰ ਹੈਗਾ ਬੈਂਜਾਮਿਨ, ਉੱਥੇ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ, ਉਹ ਕਹਿੰਦੇ ਵੀ ਉਹਨਾਂ ਨੇ ਐਵੇਂ ਝੂਠੀਆਂ ਜਿਹੜੀਆਂ ਡਾਕੂਮੈਂਟ ਤਿਆਰ ਕੀਤੇ ਹੈਗੇ ਆ। ਇਹ ਅੱਜ ਈਰਾਨ ਦੇ ਜਿਹੜੇ ਲੀਡਰਸ ਹੈਗੇ ਆ ਉਹਨਾਂ ਵੱਲੋਂ ਇਹ ਸਟੇਟਮੈਂਟ ਜਾਰੀ ਹੋਈ ਆ ਵੀ ਜਿਹੜੇ 15 ਸਾਲ ਪਹਿਲਾਂ ਦਾ ਕੋਈ ਡਾਕੂਮੈਂਟ ਸੀਗੇ ਉਹਨਾਂ ਨੂੰ ਹੀ ਹੁਣ ਉਹ ਦਿਖਾ ਰਹੇ ਆ, ਤਾਂ ਕਿ ਜਿਹੜਾ US ਆ ਛੇਤੀ ਤੋਂ ਛੇਤੀ ਇਸ ਡੀਲ ਨੂੰ ਸਕ੍ਰੈਪ ਕਰੇ। ਜੀ ਹਾਂ, ਤੇ ਉਹਦੇ ਦੇਖਦੇ ਕੀ ਹੋਊਗਾ, ਕਿਉਂਕਿ ਇਹੀ ਨਹੀਂ, ਜਿਹੜੇ ਈਰਾਨ ਵਾਲੇ ਹਰਜੋਤ ਸਿੰਘ ਜੀ ਉਹ ਕਹਿੰਦੇ ਸੀ ਵੀ ਜੇ ਅਮਰੀਕਾ ਆਪਣੀ ਇਸ ਡੀਲ ਦੇ ਵਿੱਚੋਂ ਵਾਪਸ ਪਿੱਛੇ ਪੈਰ ਰੱਖਦਾ ਆ ਤਾਂ ਇਹਦੇ ਜਿਹੜੇ ਸਿੱਟੇ ਆ ਉਹ ਕਾਫੀ ਖਤਰਨਾਕ ਜਿਹੜੇ ਆ ਉਹ ਵੀ ਹੋ ਸਕਦੇ। ਉਹ ਵੀ ਆਪਣੇ ਵੱਲੋਂ ਜਿਹੜਾ ਧਮਕਾ ਰਹੇ ਆ, ਡਰਾਵਾ ਜਿਹੜਾ ਉਹ ਦੇ ਰਹੇ ਆ। ਤੇ ਮੈਂ ਬਹੁਤ ਸਾਰੀਆਂ ਜਿਹੜੀਆਂ ਕਮੈਂਟਰੀ ਖਾਸ ਕਰਕੇ ਜਿਹੜੀਆਂ ਕੰਜ਼ਰਵੇਟਿਵ ਜਿਹੜੇ ਵਾਲੇ ਆ ਉਹਨਾਂ ਦੀ ਜਦੋਂ ਸੁਣਦੇ ਆ ਤਾਂ ਉਹਨਾਂ ਦਾ ਉਹ ਸਾਰੇ ਦਾ ਸਾਰਾ ਕਹਿੰਦੇ ਆ ਵੀ ਜਿਹੜੇ ਯੂਰਪ ਵਾਲੇ ਉਹ ਇਸੇ ਲਈ ਡੀਲ ਚਾਹੁੰਦੇ, ਕਿਉਂਕਿ ਉਹਨਾਂ ਨੂੰ ਫਾਇਦਾ ਬਹੁਤ ਆ
ਇਸ ਦੇ ਵਿੱਚ ਮੁਨਾਫਾ ਕਹਿੰਦੇ ਉਹ ਖਾਸਾ ਜਿਹੜਾ ਉਹ ਖੱਟ ਰਹੇ ਆ। ਕਹਿੰਦੇ ਜਿਹੜਾ ਪਿਛਲਾ ਪ੍ਰਸ਼ਾਸਨ ਸੀਗਾ ਓਬਾਮਾ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਉਸ ਨੂੰ ਤਕਰੀਬਨ $150 ਬਿਲੀਅਨ ਈਰਾਨ ਨੂੰ ਜਿਹੜਾ ਮਿਲਿਆ ਆ ਤੇ ਉਹ ਕਹਿੰਦੇ ਵੀ ਉਹਨਾਂ ਦੀ ਕਰੰਸੀ ਆਲਮੋਸਟ ਤਬਾਹ ਜਿਹੜੀ ਹੋ ਚੁੱਕੀ ਸੀਗੀ, ਉੱਥੇ ਮਹਿੰਗਾਈ ਵੱਧ ਗਈ ਸੀ, ਸਾਰਾ ਕੁਝ ਹੋ ਗਿਆ ਸੀ। ਈਰਾਨ ਇੱਕ ਹਿਸਾਬ ਦੇ ਨਾਲ ਗੋਡੇ ਨੇ ਟੇਕ ਗਿਆ ਸੀਗਾ, ਪਰ ਇਹ ਜਦੋਂ ਫਾਈਨੈਂਸ਼ੀਅਲ ਏਡ ਉਹਨਾਂ ਨੂੰ ਮਿਲ ਗਈ ਤੇ ਨਾਲ ਜਿਹੜਾ ਇਹ ਨਿਊਕਲੀਅਰ ਪ੍ਰੋਗਰਾਮ ਖਾਸ ਕਰਕੇ ਜਿਹੜੇ ਨਿਊਕਲੀਅਰ ਚੀਜ਼ਾਂ ਨੂੰ ਲੈ ਕੇ ਜਿਹੜਾ ਡੀਲ ਉਹਨਾਂ ਦੇ ਨਾਲ ਹੋਈ ਆ, 10 ਸਾਲ ਤੇ ਕਹਿੰਦੇ ਝੱਟ ਗੁਜ਼ਰ ਜਾਂਦੇ ਆ, ਪਤਾ ਹੀ ਨਹੀਂ ਲੱਗਦਾ। 3 ਸਾਲ ਤਾਂ ਆਲਰੇਡੀ ਗੁਜ਼ਰ ਕੇ ਰਹਿ ਗਏ, 7 ਸਾਲ ਤੇ ਕਹਿੰਦੇ ਇੱਕ ਹਿਸਾਬ ਦੇ ਨਾਲ ਅੱਖ ਝਮਕਦੇ ਹੀ ਇਹੋ ਜਿਹੇ ਮੌਕਿਆਂ ਦੇ ਵਿੱਚ ਹੁੰਦੇ ਆ। ਤੇ ਉਸ ਤੋਂ ਬਾਅਦ ਵਿੱਚ ਜੇ ਉਹ ਪਰਮਾਣੂ ਹਥਿਆਰਾਂ ਦੇ ਨਾਲ ਲੈਸ ਹੋ ਗਏ ਤੇ ਕਿੰਨੀ ਖਤਰੇ ਵਾਲੀ ਜਿਹੜੀ ਉਹ ਗੱਲ ਹੋਊਗੀ। ਇਸੇ ਲਈ ਜਿਹੜੇ ਇਸ ਟਾਈਮ ਮੌਜੂਦਾ ਪ੍ਰਸ਼ਾਸਨ ਆ ਉਸ ਦੇ ਵਿੱਚੋਂ ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ। ਤੇ ਮੈਂ ਸਗੋਂ ਦੇਖ ਰਿਹਾ ਸੀ ਕਈ ਆਰਟੀਕਲ ਦੇ ਵਿੱਚ ਕਹਿੰਦੇ ਇਹਦੇ ਵਿੱਚ ਇਕੱਲਾ ਜਿਹੜਾ ਰਾਸ਼ਟਰਪਤੀ ਓਬਾਮਾ ਉਹੀ ਨਹੀਂ, ਇਹ ਦੇਖਣ ਵਾਲੀ ਗੱਲ ਆ ਵੀ ਜਿਹੜੇ ਬਾਕੀ ਡੈਮੋਕ੍ਰੇਟਸ ਨੇ ਜਦੋਂ ਉਹਨਾਂ ਦਾ ਜਿਹੜਾ ਸਾਰਾ ਸਾਥ ਦਿੱਤਾ ਸੀਗਾ, ਉਹ ਬੇਸਿਕਲੀ ਇਹ ਕਹਿਣਾ ਚਾਹੁੰਦੇ ਵੀ ਹੁਣ ਜਿਹੜੀਆਂ ਇਲੈਕਸ਼ਨ ਆਉਣੀਆਂ ਨਾ ਡੈਮੋਕ੍ਰੇਟਾਂ ਨੂੰ ਹਰਾਓ ਨਾਲ ਦੇ ਨਾਲ, ਸੋ ਤਾਂ ਜੋ ਇਦਾਂ ਦੀਆਂ ਡੀਲਸ ਜਿਹੜੀਆਂ ਦੁਬਾਰਾ ਨਾ ਹੋਣ। ਜੀ ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ US ਸੈਕਟਰੀ ਆਫ ਸਟੇਟ ਜਿਹੜੇ ਮਾਈਕ ਪੋਂਪੀਓ ਹੈਗੇ ਆ, ਉਹਨਾਂ ਨੇ ਕਿਹਾ ਵੀ ਜਿਹੜੇ ਡਾਕੂਮੈਂਟ ਇਜ਼ਰਾਈਲ ਵੱਲੋਂ ਇਸ਼ੂ ਕੀਤੇ ਗਏ ਆ ਇਹ ਬਿਨਾਂ ਕਿਸੇ ਸ਼ੱਕ ਦੇ ਇਹ ਬਿਲਕੁਲ ਸਹੀ ਲੱਗਦੇ ਹੈਗੇ ਆ। ਈਰਾਨ ਜਿਹੜਾ ਆ ਉਹ ਸੱਚ ਨਹੀਂ ਬੋਲ ਰਿਹਾ ਹੈਗਾ, ਖਾਸ ਕਰਕੇ ਨਿਊਕਲੀਅਰ ਜਿਹੜੇ ਆਪਣੇ ਬੰਬ ਬਣਾਉਣ ਦੇ ਲਈ ਜਾਂ ਨਿਊਕਲੀਅਰ ਆਰਸੈਨਲ ਬਣਾਉਣ ਦੇ ਲਈ। ਤੇ ਮਈ 12 ਜਿਹੜੀ ਲਾਸਟ ਡੇਟ ਹੈਗੀ ਆ US ਦੇ ਲਈ, ਜਿਹਦੇ ਵਿੱਚ ਉਹਨਾਂ ਨੇ ਜਿਹੜੀਆਂ ਸੈਂਕਸ਼ਨਸ ਲਾਈਆਂ ਸੀ ਉਹਨਾਂ ਨੂੰ ਵੇਵ ਕਰਨਾ ਹੈਗਾ ਜਾਂ ਨਹੀਂ। ਸੋ ਮੈਨੂੰ ਲੱਗਦਾ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦਾ ਸਟੈਂਡ ਜਿਹੜਾ ਬਿਲਕੁਲ ਸਖਤ ਹੈਗਾ ਆ। ਸੋ ਮਈ 12 ਨੂੰ ਆ ਕੇ ਪਤਾ ਲੱਗੂਗਾ ਐਂਡ ਤੇ ਕੀ ਹੁੰਦਾ, ਕਿਉਂਕਿ ਵਰਲਡ ਦੇ ਲੀਡਰ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੀ ਆ ਵੀ ਫਰਾਂਸ ਦੇ ਪ੍ਰੈਜ਼ੀਡੈਂਟ, ਜਰਮਨ ਦੇ ਚਾਂਸਲਰ, ਦੋਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਕਾਫੀ ਜਿੱਦਾਂ ਟਰਾਈ ਕੀਤੀ ਹੈਗੀ ਆ ਵੀ ਸਾਨੂੰ ਜਿਹੜੀ ਡੀਲ ਆ ਇਸੇ ਤਰ੍ਹਾਂ ਰਹਿਣ ਦੇਣੀ ਚਾਹੀਦੀ ਆ। ਹਾਂ, ਉਸ ਦੇ ਵਿੱਚ ਕੁਝ ਅਮੈਂਡਮੈਂਟਸ ਕਰ ਲਓ ਹੋਰ, ਹਨਾ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਕਿਉਂਕਿ 2018 ਦੇ ਵਿੱਚ USA 'ਚ ਇਲੈਕਸ਼ਨ ਦਾ ਸੀਜ਼ਨ ਹੈਗਾ ਆ, ਕਾਂਗਰਸਮੈਨਾਂ ਦੀ ਇਲੈਕਸ਼ਨ ਹੋਣੀ ਹੈਗੀ ਆ ਤੇ ਥੋੜੇ ਜਿਹੇ ਕਾਂਗਰਸਮੈਨ ਜਿਹੜੇ ਹੈਗੇ ਆ ਜੇ ਉਹ ਡੈਮੋਕ੍ਰੇਟ ਜਿੱਤ ਜਾਂਦੀ ਆ ਤੇ ਫਿਰ ਮੈਜੋਰਟੀ ਜਿਹੜੀ ਆ ਰਿਪਬਲਿਕਨਾਂ ਕੋਲੋਂ ਚਲੇ ਜਾਣੀ ਆ। ਇਸੇ ਤਰ੍ਹਾਂ ਸੈਨੇਟ ਦੇ ਵਿੱਚ ਵੀ ਬਹੁਤ ਜਿਹੜਾ ਮਾਰਜਨ ਆ ਉਹ ਇੱਕ ਵੋਟ ਦਾ ਹੀ ਹੈਗਾ ਆ। ਸੋ ਹੋ ਸਕਦਾ ਵੀ ਇਲੈਕਸ਼ਨ ਨੂੰ ਦੇਖਦੇ ਹੋਏ ਪ੍ਰੈਜ਼ੀਡੈਂਟ ਟਰੰਪ ਆਪਣਾ ਸਟੈਂਡ ਜਿਹੜਾ ਆ ਉਹ ਸਖਤ ਹੀ ਰੱਖਣ। ਜੀ, ਤੇ ਨਾਲ ਹਰਜੋਤ ਸਿੰਘ ਜੀ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਇਸ ਡੀਲ ਦੇ ਉੱਤੇ ਆਖਿਆ, ਕਹਿੰਦਾ ਵੀ ਰਾਈਟ ਨਾਓ ਜਿਹੜੀ ਡੀਲ ਹੈਗੀ ਉਹ ਬਹੁਤ ਭੈੜੀ ਆ, ਇਸ ਦੇ ਵਿੱਚ ਖਾਸ ਕਰਕੇ ਅਮਰੀਕਾ ਨੂੰ ਤੇ ਵਿਸ਼ਵ ਨੂੰ ਇੱਕ ਹਿਸਾਬ ਦੇ ਨਾਲ ਖਤਰਾ ਆ। ਇਹਨਾਂ ਦੇ ਜਿਹੜੇ ਨਿਊਕਲੀਅਰ ਇਨਰਿਚਮੈਂਟ ਜਿਹੜੇ ਪ੍ਰੋਗਰਾਮ ਆ, ਚਾਹੇ ਉਸ ਦੇ ਉੱਤੇ 10 ਸਾਲ ਦੀ ਇਮੇਜ ਰੋਕ ਹੈਗੀ, ਉਸ ਦੇ ਕਰਕੇ ਕਹਿੰਦੇ ਮਤਲਬ ਇਹ ਨਹੀਂ ਆ ਵੀ ਮੈਂ ਡੀਲ ਨਹੀਂ ਕਰੂੰਗਾ, ਜੇ ਕੋਈ ਵਧੀਆ ਡੀਲ ਬਣਦੀ ਹੋਈ ਮੈਂ ਉਹ ਵੀ ਡੀਲ ਕਰਨ ਦੇ ਲਈ ਰੈਡੀ ਆ, ਉਹ ਤਿਆਰ ਕਰਾਂਗੇ। ਪਰ ਜਿਹੜੀ ਰਾਈਟ ਨਾਓ ਡੀਲ ਆ ਉਹ ਬਿਲਕੁਲ ਰੱਦੀ ਡੀਲ ਆ, ਉਸ ਦਾ ਜਿਹੜਾ ਆ ਕਿਸੇ ਨੂੰ ਵੀ ਫਾਇਦਾ ਨਹੀਂ ਆ ਬਲਕਿ ਨੁਕਸਾਨ ਜਿਹੜਾ ਹੋ ਰਿਹਾ ਆ। ਤੇ ਅਸੀਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਆ ਵਧੀਆ ਡੀਲ ਕਰਨ ਦੇ ਲਈ ਜਿਹੜੀ ਆ ਉਹ ਜ਼ਰੂਰ ਕਰਾਂਗੇ। ਬਾਕੀ ਜਿੱਦਾਂ ਤੁਸੀਂ ਇਸ਼ਾਰਾ ਕੀਤਾ ਆ ਵੀ ਇਲੈਕਸ਼ਨ ਜਿਹੜਾ ਸੀਜ਼ਨ ਤੇ ਬਾਕੀ ਬਹੁਤ ਸਾਰੀਆਂ ਪਾਲਿਸੀਜ਼ ਦੇ ਉੱਤੇ ਜਿਹੜਾ ਇਹਨਾਂ ਨੂੰ ਸਖਤ ਕਦਮ ਜਿਹੜੇ ਆ ਉਹ ਚੱਕਣੇ ਪੈ ਰਹੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ ਵੀ ਸਾਂਝੀ ਕੀਤੀ ਸੀ ਵੀ ਸੈਂਟਰਲ ਅਮਰੀਕਾ ਤੋਂ ਜਿਹੜੇ ਕੈਰਾਵੈਨ, ਜਿਨ੍ਹਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਜਥੇ ਕਹਿ ਸਕਦੇ ਹਾਂ, ਵੀ ਬਹੁਤ ਸਾਰੇ ਲੋਕਾਂ ਦੇ ਵਿਮਨ, ਉਹਨਾਂ ਦੇ ਵਿੱਚ ਲੇਡੀ ਸੀਗੀਆਂ, ਬੱਚੇ ਸੀਗੀਆਂ, 2500 ਦੇ ਕਰੀਬ ਉਹ ਹੋਂਡਰਾਸ ਇਦਾਂ ਦੇ ਮੁਲਕਾਂ ਤੋਂ ਤੁਰੇ ਸੀ। ਕਈ ਮੁਲਕਾਂ ਦੇ ਵਿੱਚ ਹੀ ਲੰਘਦੇ ਹੋਏ ਉਹ US ਦੇ ਜਿਹੜਾ ਸੈਨ ਇਸਡਰੋ ਪੋਰਟ ਹੈਗਾ ਐਂਟਰੀ USA ਦੀ, ਉੱਥੇ ਪਹੁੰਚ ਗਏ। 200 ਦੇ ਕਰੀਬ ਜਿਹੜੇ ਪਹੁੰਚੇ ਹੈਗੇ ਆ ਜੋ ਕਿ ਆਪਣਾ ਪੋਲੀਟੀਕਲ ਅਸਾਈਲਮ ਦੇ ਲਈ ਅਪਲਾਈ ਕਰ ਰਹੇ ਹੈਗੇ ਆ ਵੀ ਸਾਨੂੰ ਆਪਣੇ ਮੁਲਕ ਦੇ ਵਿੱਚ ਜਿਹੜਾ ਖਤਰਾ ਹੈਗਾ ਆ। ਸੋ ਹੁਣ ਦੇਖੋ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਵੀ ਕਾਫੀ ਸਟ੍ਰਿਕਟ ਹੋਇਆ ਇਸ ਇਸ਼ੂ ਦੇ ਉੱਤੇ ਵੀ ਦੇਖੋ ਜਿਨ੍ਹਾਂ ਮੁਲਕਾਂ ਦੇ ਵਿੱਚ ਹੀ ਲੰਘ ਕੇ ਆਏ ਆ ਉਹ ਤਾਂ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਦੇ ਨਹੀਂ ਰਹੇ ਤੇ USA ਨੂੰ ਕਹਿ ਰਹੇ ਵੀ ਹਾਂਜੀ ਤੁਸੀਂ ਇਹਨਾਂ ਨੂੰ ਇੱਥੇ ਰੱਖੋ। ਉੱਥੇ ਹਰਜੋਤ ਸਿੰਘ ਜੀ ਉਹ ਅਪਲਾਈ ਵੀ ਨਹੀਂ ਕਰਦੇ, ਉਹਨਾਂ ਨੂੰ ਪਤਾ ਵੀ ਉੱਥੇ ਕੀ ਮਿਲਣਾ ਵੀ ਫਾਇਦਾ ਤਾਂ ਅਮਰੀਕਾ ਆ ਗਿਆ ਹੀ ਆ। ਤਾਂ ਸੋ ਇਸੇ ਕਰਕੇ ਜਿਹੜਾ ਉਹ ਚੀਜ਼ ਇਦਾਂ ਕਰ ਰਹੇ ਆ। ਬਾਕੀ 2000 ਦੇ ਕਾਫਲਾ ਹੁਣ ਘਟ ਕੇ ਜਿਹੜਾ 200 ਤੋਂ ਰਹਿ ਗਿਆ, ਜਿੱਦਾਂ ਕੱਲ ਵੀ ਆਪਾਂ ਦੱਸ ਰਹੇ ਸੀ। ਅਮਰੀਕਾ ਵਾਲੇ ਜਿਹੜੇ ਅਧਿਕਾਰੀ ਉਹ ਵੀ ਕਿਸ ਤਰੀਕੇ ਦੀ ਇਹਨਾਂ ਨੂੰ ਬਾਂਹ ਨਹੀਂ ਫੜਾ ਰਹੇ। ਜੀ, ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ US ਡਿਪਾਰਟਮੈਂਟ ਆਫ ਜਿਹੜੇ ਜਸਟਿਸ ਆ ਉਹਨਾਂ ਨੇ ਸੋਮਵਾਰ ਸ਼ਾਮ ਨੂੰ ਜਿਹੜੀ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਕ੍ਰਿਮੀਨਲ ਚਾਰਜਸ ਵੀ ਜਿਹੜੇ ਉਹਨਾਂ ਲੋਕਾਂ ਦੇ ਉੱਤੇ ਲਾਵਾਂਗੇ ਜਿਹੜੇ ਇਲੀਗਲੀ ਸਾਡੇ ਮੁਲਕ ਦੇ ਵਿੱਚ ਐਂਟਰ ਹੋਣ ਜਾ ਰਹੇ ਹੈਗੇ ਆ। ਤੇ ਕਹਿੰਦੇ ਵੀ US ਅਟਾਰਨੀ ਜਨਰਲ ਜਿਹੜੇ ਜੈਫ ਸੈਸ਼ਨਸ
ਇਮੀਗ੍ਰੇਸ਼ਨਸ ਹੈਗੇ ਆ ਉਹਨਾਂ ਨੇ ਸਟੇਟਮੈਂਟ ਇਸ਼ੂ ਕੀਤੀ ਆ ਵੀ ਯੂਨਾਈਟਿਡ ਸਟੇਟਸ ਜਿਹੜਾ ਆ ਉਹ ਆਪਣੇ ਇਮੀਗ੍ਰੇਸ਼ਨ ਲਾਜ਼ ਨੂੰ ਪੂਰੀ ਤਰ੍ਹਾਂ ਫੋਲੋ ਕਰੂਗਾ। ਆਪਾਂ ਕਿਸੇ ਨੂੰ ਆਪਣੇ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਲਾਜ਼ ਆ ਉਹ ਤੋੜਨ ਨਹੀਂ ਦੇਵਾਂਗੇ। ਸੋ ਇਹ ਜਿਹੜਾ ਬੜਾ ਹੌਟ ਇਸ਼ੂ ਬਣਿਆ, ਇਹ ਪਹਿਲਾਂ ਵੀ ਇਦਾਂ ਦੇ ਜਿਹੜੇ ਜਥੇ ਆ ਕਹਿੰਦੇ ਆਉਂਦੇ ਰਹੇ ਹੈਗੇ ਆ, ਕਾਫਲੇ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਆਉਂਦੇ ਰਹੇ ਆ। ਪਰ ਮੈਂ ਵੀ ਦੇਖਦਾ ਹੁੰਦਾ ਵੀ ਆਪਣੇ ਵੀ ਕਈ ਪੰਜਾਬੀ ਕਮਿਊਨਿਟੀ ਦੇ ਕਈ ਵਾਰੀ ਕਹਿੰਦੇ ਵੀ ਦੇਖੋ ਜੀ ਇਸ ਇਸ਼ੂ ਦੇ ਉੱਤੇ, ਖਾਸ ਕਰਕੇ ਇਮੀਗ੍ਰੇਸ਼ਨ ਇਸ਼ੂ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਬਹੁਤ ਬੋਲਦੇ ਰਹਿੰਦੇ ਆ। ਪਰ ਤੁਸੀਂ ਸੋਚੋ ਵੀ ਜੇ ਮੰਨ ਲਓ ਵੀ ਅਫਗਾਨਿਸਤਾਨ ਤੋਂ ਇਦਾਂ ਦਾ ਕੋਈ ਜਥਾ ਪਾਕਿਸਤਾਨ ਵਿੱਚ ਹੀ ਤੁਰ ਕੇ ਕਹੇ ਇੰਡੀਆ 'ਚ ਵੀ ਸਾਨੂੰ ਪੋਲੀਟੀਕਲ ਅਸਾਈਲਮ ਦੇ ਦਿਓ, ਤੇ ਉਹ ਇੰਡੀਆ ਵਾਲੇ ਦਊਗੇ ਉਹਨਾਂ ਨੂੰ। ਸੋ ਇਹ ਗੱਲ ਹੈਗੀ ਆ ਵੀ ਜਿਹੜਾ ਇਲੀਗਲ ਕੰਮ ਆ ਉਹ ਇਲੀਗਲ ਹੀ ਆ। ਲੀਗਲ ਤਰੀਕੇ ਦੇ ਨਾਲ ਜਿਹੜਾ ਕੋਈ ਇਮੀਗ੍ਰੈਂਟ ਹੁੰਦਾ ਉਹ ਠੀਕ ਆ। ਜੇ ਉਹ ਪੋਲੀਟੀਕਲ ਅਸਾਈਲਮ ਉਹਨਾਂ ਨੇ ਅਪਲਾਈ ਕਰਨਾ ਹੈਗਾ ਆ, ਜੇ ਉਹਨਾਂ ਨੂੰ ਲੱਗੂਗਾ ਵੀ ਹਾਂ ਵੀ ਇਹਨਾਂ ਨਾਲ ਸੱਚਮੁੱਚ ਇਹ ਧੱਕਾ ਹੋ ਰਿਹਾ ਤੇ ਪੋਲੀਟੀਕਲ ਅਸਾਈਲਮ ਮਿਲਦਾ ਹੈ। ਆਪਣੇ ਲੋਕਾਂ ਨੂੰ ਵੀ ਬਹੁਤ ਪੋਲੀਟੀਕਲ ਅਸਾਈਲਮ ਮਿਲਿਆ ਹੈਗਾ, ਪੰਜਾਬੀਆਂ ਨੂੰ ਬਹੁਤ ਵੱਡੀ। ਹਾਂਜੀ, ਉਹ ਵੀ ਵੈਸੇ ਤਾਂ ਹਰਜੋਤ ਸਿੰਘ ਜੀ ਇਹ ਵੀ ਗੱਲ ਨਾਲ ਫਿਰ ਜੁੜਦੀ ਆ ਵੀ ਉਹ ਵੀ ਤਾਂ ਧੱਕੇ ਨਾਲ ਹੀ ਪਹੁੰਚੇ ਇੱਥੇ, ਉਹਨਾਂ ਨੇ ਵੀ ਤਾਂ ਬਾਰਡਰ ਫਿਰ ਜਿਹੜਾ ਉਹ ਟੱਪ ਕੇ ਜਿਹੜਾ ਪਹੁੰਚੇ ਆ। ਸੋ ਇਹ ਤਾਂ ਉਸ ਤੋਂ ਬਾਅਦ ਦੇ ਵਿੱਚ ਹੀ ਡਿਸਾਈਡ ਹੋਣਾ। ਜਿਹੜਾ ਫੜਿਆ ਜਾਂਦਾ ਉਹਨੂੰ ਕਈ ਵਾਰੀ ਵਾਪਸ ਘੱਲ ਦਿੱਤਾ ਜਾਂਦਾ, ਕਈ ਵਾਰੀ ਕੈਚ ਐਂਡ ਰਿਲੀਜ਼ ਪਾਲਿਸੀ ਹੁੰਦੀ ਆ, ਕਈ ਵਾਰੀ ਜਿਹੜਾ ਉਹ ਠੀਕ ਰਹਿ ਜਾਂਦਾ ਆ, ਕਈਆਂ ਨੂੰ ਵਾਕਿਆ ਹੀ ਜਿਹੜਾ ਹੁੰਦਾ। ਬਹੁਤ ਸਾਰੇ ਜਿਹੜੇ ਸਰਕਮਸਟੈਂਸ਼ੀਅਲ ਥਿੰਗਸ ਇਸ ਦੇ ਵਿੱਚ ਜਿਹੜੀਆਂ ਜੁੜੀਆਂ ਹੁੰਦੀਆਂ। ਪਰ ਜਿਹੜਾ ਲੂਪ ਹੋਲ ਆ ਨਾ ਉਹਨੂੰ ਯੂਜ਼ ਕਰਦੇ ਸੀ, ਜਿਸੇ ਕਰਕੇ ਜਿਹੜਾ ਡਾਕਾ ਵਾਲਾ ਇਸ਼ੂ ਉਹ ਫਸਿਆ ਪਿਆ, ਕਿਉਂਕਿ ਇਹ ਤਾਂ ਹੁਣ ਲੋਕਾਂ ਨੂੰ ਪਤਾ ਲੱਗਾ ਵੀ ਕਿਸ ਤਰ੍ਹਾਂ ਸਾਊਥ ਅਮਰੀਕਾ ਦੇ ਲੋਕ ਆਪਣੇ ਨਿਆਣਿਆਂ ਨੂੰ ਨਾਲ ਲੈ ਆਉਂਦੇ ਸੀ 18 ਸਾਲ ਤੋਂ ਥੱਲੇ, ਤਾਂ ਉਹ ਫਿਰ ਐਂਟਰ ਹੋ ਜਾਓ। ਤੇ ਇਹਨਾਂ ਦੇ ਕਾਨੂੰਨ ਦੇ ਮੁਤਾਬਕ ਵੀ ਜੇ ਬੱਚਾ ਆ ਗਿਆ ਤੇ ਅਸੀਂ ਉਹਨੂੰ ਡਿਪੋਰਟ ਨਹੀਂ ਕਰਨਾ ਹੈਗਾ, ਰਾਈਟ। ਉਹਦੇ ਨਾਲੇ ਫਿਰ ਪੇਰੈਂਟਸ ਵੀ ਇੱਥੇ ਟਿਕ ਜਾਂਦੇ ਸੀ। ਸੋ ਇਹ ਮਿਸਯੂਜ਼ ਜ਼ਰੂਰ ਹੁੰਦਾ ਸੀ, ਪਰ ਹੁਣ ਇਹ ਬਹੁਤ ਹੌਟ ਇਸ਼ੂ ਬਣਿਆ। ਉਹਨਾਂ ਨੇ ਸਪੈਸ਼ਲ ਹੁਣ ਉੱਥੇ NSG ਦੇ ਵੀ ਜਿਹੜੇ ਲਾ ਦਿੱਤੇ ਹੈਗੇ ਆ, ਕਮਾਂਡੋਜ਼ ਵੀ ਲਾਏ ਹੈਗੇ ਆ, ਨੈਸ਼ਨਲ ਗਾਰਡ ਵੀ ਲਾਏ ਹੈਗੇ ਆ, ਤੇ ਸਪੈਸ਼ਲ ਜਿਹੜੇ ਪੋਲੀਟੀਕਲ ਅਸਾਈਲਮ ਜੱਜਸ ਜਿਹੜੇ ਉੱਥੇ ਭੇਜੇ ਹੈਗੇ ਆ ਤਾਂ ਕਿ ਜੇਲ੍ਹ ਦੇ ਵਿੱਚ ਜਲਦੀ ਤੋਂ ਜਲਦੀ ਉਹਨਾਂ ਦਾ ਜਿਹੜਾ ਡਿਸੀਜਨ ਹੋ ਜਾਏ। ਸੋ ਕਾਫੀ ਜਿਹੜਾ ਮਾਹੌਲ ਆ ਗਰਮਾਇਆ ਹੋਇਆ ਹੈਗਾ, ਤੇ ਉੱਪਰੋਂ ਇਹ ਇਲੈਕਸ਼ਨ ਦਾ ਈਅਰ ਹੈਗਾ ਆ। ਸੋ ਇਹਦੇ ਕਰਕੇ ਹੁਣ ਜਿਹੜੇ ਡੈਮੋਕ੍ਰੇਟ ਆ ਉਹ ਵੀ ਮੈਂ ਦੇਖਿਆ ਵੀ ਇੱਕ ਤਰ੍ਹਾਂ ਨਾਲ ਚੁੱਪ ਹੀ ਹੈਗੇ ਇਸ ਇਸ਼ੂ ਦੇ ਉੱਤੇ, ਨਹੀਂ ਤਾਂ ਰੌਲਾ ਤਾਂ ਬਹੁਤ ਉਹ ਵੀ ਪਾਉਂਦੇ ਹੈਗੇ ਆ, ਪਰ ਹੁਣ ਕੈਰਾਵੈਨ ਵਾਲੇ ਇਸ਼ੂ ਦੇ ਉੱਤੇ ਬਿਲਕੁਲ ਉਹ ਚੁੱਪ ਬੈਠੇ ਆ ਜੀ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆਈਸ ਦੇ ਨਾਲ ਜੁੜੀਆਂ ਹੋਈਆਂ ਕੁਝ ਜਿਹੜੀਆਂ ਖਬਰਾਂ ਉਹ ਤੁਹਾਡੇ ਨਾਲ ਜਿਹੜੀਆਂ ਆਪਾਂ ਸਾਂਝੀਆਂ ਕਰਾਂਗੇ। ਸੋ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ, 9166 688 8888। ਮੈਂ ਕਿਹਾ
ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੂਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸੋਤੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਜੁੜੇ ਹੋਏ, ਇੱਕ ਵਾਰੀ ਫੇਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਆਪਾਂ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਜਿਹੜੀ ਆਪਾਂ ਮਾਰਦੇ ਹਾਂ। ਆਈਸ ਦੇ ਨਾਲ ਜਿਹੜੀ ਜੁੜੀ ਹੋਈ ਜਿਹੜੀ ਇੱਕ ਮੇਜਰ ਖਬਰ ਆ, ਸਾਰੇ ਜਾਣੇ ਜਾਣਦੇ ਆ ਵੀ ਜਿਹੜੇ ਆਈਸ ਦੇ ਇਸ ਟਾਈਮ ਡਿਪਟੀ ਡਾਇਰੈਕਟਰ ਹੈਗੇ ਨੇ ਹਿਊਮਨ, ਅੱਜ ਕੱਲ ਤਾਂ ਸਾਰੇ ਜਾਣੇ ਉਹਨਾਂ ਦਾ ਨਾਮ ਚੰਗੀ ਤਰ੍ਹਾਂ ਹੀ ਜਿਹੜਾ ਹੁਣ ਜਾਣਨ ਲੱਗ ਗਏ ਆ ਵੀ ਚੰਗੇ ਕਹਿ ਲਓ ਵੀ ਥਾਮਸ ਹਿਊਮਨ ਜਿਹੜੇ ਕੱਬੇ ਸੁਭਾਅ ਦੇ ਆ, ਵੀ ਬੜਾ ਸਖਤ ਸਟੈਂਡ ਆ ਉਹਨਾਂ ਦਾ, ਜਿਹੜੀ ਸਿੱਧੀ ਜੀ ਗੱਲ ਆ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ। ਤੇ ਉਸੇ ਚੀਜ਼ ਨੂੰ ਜਿਹੜਾ ਦੇਖਦੇ ਹੋਏ ਜਿਹੜੇ ਦੱਸਦੇ ਜਾਈਏ ਵੀ ਉਹਨਾਂ ਨੇ ਅੱਜ ਜਿਹੜੀ ਇੱਕ ਸਟੇਟਮੈਂਟ ਜਾਰੀ ਕੀਤੀ ਆ। ਉਹਨਾਂ ਨੇ ਕੁਝ ਘੰਟੇ ਪਹਿਲਾਂ ਹੀ ਜਿਹੜਾ ਦੱਸਿਆ ਵੀ ਉਹ ਆਪਣੇ ਜਿਹੜੇ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਆ। 34 ਸਾਲ ਉਹਨਾਂ ਨੇ ਇਹ ਫੈਡਰਲ ਜਿਹੜੀ ਏਜੰਸੀ ਦੇ ਨਾਲ ਜਿਹੜੀ ਸਰਵਿਸ ਕੀਤੀ ਆ ਤੇ ਉਸੇ ਚੀਜ਼ ਦੇ ਚੱਲਦਿਆਂ ਹੁਣ ਕਹਿੰਦੇ ਸਮਰ ਦੇ ਵਿੱਚ ਆ
ਉਹ ਰਿਟਾਇਰ ਹੋਣ ਜਾ ਰਹੇ ਆ। ਉਹ ਕਹਿ ਲਓ ਵੀ ਹੁਣ ਬਸ ਜੀ ਡਨ ਹੋ ਗਿਆ ਜੀ ਕੰਮ, ਕਹਿੰਦੇ ਵੀ ਮੈਂ ਬਹੁਤ ਕੰਮ ਕਰ ਲਿਆ ਜੀ। ਬਿਲਕੁਲ, ਕਹਿੰਦੇ ਜਿਹੜੀ ਹੋਮਨ ਆਈਸ ਦੇ ਡਿਪਟੀ ਡਾਇਰੈਕਟਰ ਆ, ਉਹਨਾਂ ਦੇ ਸਮੇਂ ਲਗਭਗ 40% ਜਿਹੜਾ ਆ ਅਨਡਾਕੂਮੈਂਟਡ ਬੰਦਿਆਂ ਦਾ USA ਦੇ ਵਿੱਚ ਆਉਣ ਦਾ ਜਿੱਦਾਂ ਘਟਿਆ ਸੀ 40% ਦੇ ਕਰੀਬ। ਅਰੈਸਟ ਬਹੁਤ ਜ਼ਿਆਦਾ ਹੋਏ ਉਹਨਾਂ ਦੇ ਟਾਈਮ ਤੇ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਓਬਾਮਾ ਸੀ ਉਹਨਾਂ ਦੇ ਟਾਈਮ ਦੇ ਉੱਤੇ ਆਈਸ ਵਾਲਿਆਂ ਨੂੰ ਇਹ ਹਦਾਇਤਾਂ ਸੀਗੀਆਂ ਭਈ ਤੁਸੀਂ ਜਿਹੜੇ ਕ੍ਰਿਮੀਨਲ ਰੈਕਡ ਵਾਲੇ ਬੰਦੇ ਹੈਗੇ ਆ, ਕਿਸੇ ਤਰ੍ਹਾਂ ਦੀ ਜਿਨ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵਮੈਂਟ ਆ, ਉਹਨਾਂ ਨੂੰ ਹੀ ਅਰੈਸਟ ਕਰਨਾ ਹੈਗਾ। ਪਰ ਇਹਨਾਂ ਨੇ ਇਮੀਡੀਏਟਲੀ ਚੇਂਜ ਕਰਕੇ ਵੀ ਜਿਹੜਾ ਵੀ ਤੁਹਾਨੂੰ ਦਿਸਦਾ ਹੈਗਾ ਆ ਅਨਡਾਕੂਮੈਂਟਡ ਉਹਨੂੰ ਚੱਕ ਲਓ। ਸੋ ਉਹਦੇ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਰੈਸਟ ਹੋਏ ਤੇ ਬਹੁਤ ਲੋਕ ਡਿਪੋਰਟ ਵੀ ਹੋਏ ਹੈਗੇ ਆ। ਪਰ ਸਮਹਾਉ ਕਿਤੇ ਨਾ ਕਿਤੇ ਜਿਹੜੀ ਆ ਉਹਨਾਂ ਦੀ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਹੈਗੇ ਆ ਕ੍ਰਿਸਟੀਅਨ ਨੀਲਸਨ, ਉਹਨਾਂ ਦੇ ਨਾਲ ਤਕਰਾਰ ਚੱਲ ਰਿਹਾ ਸੀ। ਉਹਦਾ ਰੀਜ਼ਨ ਇਹ ਸੀ ਵੀ ਪਿੱਛੇ ਜਦੋਂ ਇਮੀਗ੍ਰੇਸ਼ਨ ਦੀ ਜਿਹੜੀ ਡੀਲ ਚੱਲ ਰਹੀ ਸੀਗੀ ਉਹਦੇ ਵਿੱਚ ਉਹਨਾਂ ਨੂੰ ਜਿਹੜੇ ਆ ਸ਼ਾਮਲ ਨਹੀਂ ਕੀਤਾ ਗਿਆ, ਇਹਦੇ ਕਰਕੇ ਉਹ ਕਾਫੀ ਅਪਸੈਟ ਸੀਗੇ। ਵੈਸੇ ਜੇ ਦੱਸਦੇ ਜਾਈਏ ਜ਼ਿਕਰਯੋਗ ਗੱਲ ਇਹ ਆ ਵੀ ਜਿਹੜੇ ਥਾਮਸ ਹਿਊਮਨ ਜੋ ਕਿ ਇਸ ਟਾਈਮ ਡਿਪਟੀ ਡਾਇਰੈਕਟਰ ਦੇ ਅਹੁਦੇ ਦੇ ਵਜੋਂ ਕੰਮ ਕਰ ਰਹੇ ਸੀ ਆਈਸ ਦੇ, ਉਹਨਾਂ ਨੂੰ ਨੋਮੀਨੀ ਜਿਹੜਾ ਨਾਮਜ਼ਦ ਕੀਤਾ ਗਿਆ ਸੀ ਰਾਸ਼ਟਰਪਤੀ ਟਰੰਪ ਦੇ ਦੁਆਰਾ ਮੇਨ ਜਿਹੜੇ ਅਹੁਦੇ ਦੇ ਲਈ, ਡਾਇਰੈਕਟਰ ਦੇ ਅਹੁਦੇ ਦੇ ਲਈ, ਆਈਸ ਦੇ ਲਈ। ਸੋ ਸਾਰੇ ਜਾਣੇ ਇਸ ਲਈ ਭੌਚੱਕੇ ਰਹਿ ਗਏ ਵੀ ਇਹ ਬੰਦੇ ਨੇ ਤਾਂ ਜਿਹੜਾ ਡਾਇਰੈਕਟਰ ਬਣਨਾ ਸੀਗਾ ਤੇ ਉਹ ਅਚਾਨਕ ਜਿਹੜਾ ਆ ਰਿਟਾਇਰਮੈਂਟ ਦਾ ਜਿਹੜਾ ਆ ਉਹ ਕਿੱਦਾਂ ਉਸਨੇ ਮਨ ਬਣਾ ਲਿਆ ਆ। ਸੋ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਨੇ ਉਹਨਾਂ ਦੇ ਨਾਲ, ਉਸ ਬੀਬੀ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਇਹਨਾਂ ਦਾ ਮਨ ਮੁਟਾਵ ਜਿਹੜਾ ਉਹ ਚੱਲ ਰਿਹਾ ਆ। ਜਿਹੜੇ ਕੁਝ ਨਜ਼ਦੀਕੀ ਲੋਕ ਨੇ ਥਾਮਸ ਹਿਊਮਨ ਦੇ, ਉਹਨਾਂ ਨੇ ਜਿਹੜਾ ਆ ਇਸ ਦੇ ਬਾਰੇ ਥੋੜੇ ਕਹਿ ਲਓ ਵੀ ਖੁਲਾਸੇ ਕੀਤੇ ਜੀ। ਸੋ ਕਿਉਂਕਿ ਉਹਨਾਂ ਦੇ ਨਾ ਕਾਫੀ ਵਿਰੋਧ ਵੀ ਚੱਲ ਰਿਹਾ ਸੀ, ਖਾਸ ਕਰਕੇ ਪਿਛਲੇ ਫਰਵਰੀ ਦੇ ਵਿੱਚ 20 ਦੇ ਕਰੀਬ ਜਿਹੜੇ ਸੈਨੇਟ ਡੈਮੋਕ੍ਰੇਟਸ ਹੈਗੇ ਆ, ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਇੱਕ ਤਰ੍ਹਾਂ ਨਾਲ ਲੈਟਰ ਵੀ ਲਿਖਿਆ ਸੀ ਵੀ ਤੁਸੀਂ ਐਕਸਪਲੇਨ ਕਰੋ ਜਿਹੜੀ ਹੋਮਨ ਦੀ ਨੋਮੀਨੇਸ਼ਨ ਹੋਈ ਆ ਵੀ ਉਹਨੂੰ ਇੱਕ ਤਰ੍ਹਾਂ ਨਾਲ ਰੋਕਿਆ ਕਿਉਂ ਗਿਆ ਹੈਗਾ ਆ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਜਿਹੜੀ ਆ ਸਕਰੂਟਨੀ ਨਹੀਂ ਚਾਹੁੰਦੇ ਸੀ, ਸਵਾਲ ਜਵਾਬ ਨਹੀਂ ਸੀ ਚਾਹੁੰਦੇ, ਕਿਉਂਕਿ ਜੇ ਨੋਮੀਨੀ ਦੇ ਅਹੁਦੇ ਦੇ ਉੱਤੇ ਜਿਹੜੇ ਉਹ ਜਾਂਦੇ ਨੇ ਤਾਂ ਕਈ ਤਰੀਕੇ ਦੇ ਜਿਹੜੇ ਸਵਾਲ ਆ ਉਹਦਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ ਸੀ। ਜਦੋਂ ਨੋਮੀਨੀ ਹੁੰਦੇ ਆ ਤਾਂ ਟੈਸਟੀਮੋਨੀਆਂ ਜਿਹੜੀਆਂ ਦੇਣੀਆਂ ਪੈਂਦੀਆਂ, ਹੀਅਰਿੰਗਸ ਦੇ ਵਿੱਚ ਜਾਣਾ ਪੈਂਦਾ ਆ, ਤੇ ਕਈ ਜਿਹੜੇ ਲੱਗਦਾ ਇਦਾਂ ਸੀ ਵੀ ਵਿਵਾਦ ਉੱਤੋਂ ਪੈਦਾ ਹੋ ਸਕਦੇ ਸੀ, ਇਸ ਲਈ ਜਿਹੜਾ ਕਿਤੇ ਨਾ ਕਿਤੇ ਬਚਾਅ ਕਰ ਰਹੇ ਸੀਗੇ, ਸਟਾਲ ਕਰ ਰਹੇ ਸੀਗੇ। ਪਰ ਜਿਹੜੀ ਅਨਾਊਂਸਮੈਂਟ ਨੇ ਉੱਦਾਂ ਇੱਕ ਵਾਰੀ ਫੇਰ ਜਿਹੜਾ ਸਾਰਿਆਂ ਨੂੰ ਭੁਚੱਕੇ ਕੀਤਾ। ਇਸ ਦੇ ਬਾਰੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸਕੱਤਰ ਹੈਗੀ ਆ ਮੇਨ ਨੀਲਸਨ, ਉਹਨਾਂ ਨੇ ਆਪਣੇ ਇੱਕ ਮੈਮੋ ਦੇ ਵਿੱਚ ਦੱਸਿਆ ਵੀ ਇੱਕ ਪੈਟਰੀਓਟ ਤੇ ਟਰੂ ਪਬਲਿਕ ਸਰਵੈਂਟ ਆ ਉਹ ਹੁਣ ਜਿਹੜਾ ਜੀ ਰਿਟਾਇਰ ਹੋ ਰਹੇ ਨੇ ਜੀ। ਸਰੋਤਿਆਂ ਨੂੰ ਯਾਦ ਹੋਊਗਾ ਵੀ ਮਾਰਕ ਜ਼ਕਰਬਰਗ ਜਿਹੜੇ ਫੇਸਬੁੱਕ ਦੇ ਫਾਊਂਡਰ ਵੀ ਹੈਗੇ ਆ, ਉਹਨਾਂ ਦੀ US ਸੈਨੇਟ ਦੇ ਵਿੱਚ, ਵਾਈਟ ਹਾਊਸ ਦੇ ਵਿੱਚ ਹੀਅਰਿੰਗ ਵੀ ਹੋਈ ਸੀ, ਖਾਸ ਕਰਕੇ ਜਿਹੜਾ ਇਲੈਕਸ਼ਨ ਦੇ ਵਿੱਚ ਡਾਟਾ ਚੋਰੀ ਹੋਇਆ ਸੀ। ਤੇ ਹੁਣ ਜਿਹੜੀ UK ਦੀ ਪਾਰਲੀਮੈਂਟ ਆ ਉਹ ਵੀ ਕਾਫੀ ਗਰਮ ਹੋਈ ਪਈ ਆ ਵੀ ਜਿਹੜੇ ਮਾਰਕ ਜ਼ਕਰਬਰਗ ਆ ਇਹਨਾਂ ਨੂੰ ਵੀ ਇੱਥੇ ਆ ਕੇ UK ਪਾਰਲੀਮੈਂਟ ਦੇ ਵਿੱਚ ਜਿਹੜਾ ਉੱਥੇ ਵੀ ਕੁਝ ਹੋਇਆ ਹੈਗਾ ਆ ਪ੍ਰਾਈਵੇਸੀ ਦੇ ਨਾਲ ਰਿਲੇਟਡ ਜਿਹੜੇ ਜੋ ਵੀ ਮੈਟਰ ਆ ਉਹ ਤੁਸੀਂ ਉੱਥੇ ਆ ਕੇ ਸਾਨੂੰ ਡਿਸਕਸ ਕਰੋ ਤੇ ਅਸੀਂ ਤੁਹਾਨੂੰ ਕੁਐਸਚਨ ਆਨਸਰ ਕਰਨਾ ਹੈਗਾ ਆ। ਤੇ ਈਵਨ ਦੋ ਕਹਿੰਦੇ ਵੀ ਜਿਹੜੇ ਮਾਰਕ ਜ਼ਕਰਬਰਗ ਆ ਉਹਨਾਂ ਦਾ ਯੂਰਪੀਅਨ ਪਾਰਲੀਮੈਂਟ ਦੇ ਅੰਡਰ ਨਹੀਂ ਉਹਨਾਂ ਦਾ ਕੁਝ ਵੀ ਆਉਂਦਾ, ਕਿਉਂਕਿ ਉਹ ਤਾਂ US ਸਿਟੀਜ਼ਨ ਹੈਗੇ ਆ। ਪਰ ਉਹਨਾਂ ਨੇ ਹੁਣ ਅਲਟੀਮੇਟਮ ਦੇ ਦਿੱਤਾ ਵੀ ਤੁਸੀਂ ਜਦੋਂ ਨੈਕਸਟ ਟਾਈਮ ਫਲਾਈ ਕਰਨਾ ਹੈਗਾ ਆ ਤੇ UK ਦੇ ਵਿੱਚ ਤੁਸੀਂ ਆ ਕੇ ਜਿਹੜੀ ਆ ਸੈਟਅਪ ਕਰੋ ਮੀਟਿੰਗ, ਨਹੀਂ ਤਾਂ ਕਹਿੰਦੇ ਵੀ ਅਸੀਂ ਸੰਮਣ ਵੀ ਤੁਹਾਨੂੰ ਭੇਜਾਂਗੇ ਤਾਂ ਕਿ ਤੁਹਾਨੂੰ ਜਿਹੜਾ ਆ ਪਾਰਲੀਮੈਂਟ ਦੇ ਅੱਗੇ ਅਪੀਅਰ ਹੋਣਾ ਪਵੇ ਜੀ। ਸੋ ਬੇਸਿਕਲੀ ਕਿਤੇ ਨਾ ਕਿਤੇ UK ਆਉਣ ਦੇ ਉਹ ਰਾਹ ਰੋਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹਨਾਂ ਦੀਆਂ ਕਰ ਰਹੇ ਆ ਵੀ ਜੇ ਆਉਣਾ ਆ ਤੇ ਭਾਈ ਤੁਹਾਨੂੰ ਸਾਹਮਣੇ ਹੀ ਜਿਹੜਾ ਆ ਉਹ ਪੇਸ਼ ਹੋਣਾ ਹੀ ਪਊਗਾ। ਤੇ ਇਹ ਗੱਲਾਂ ਤਾਂ ਕਾਫੀ ਹੁਣ ਜਿਹੜਾ ਜੰਗੀ ਪੱਧਰ ਦੇ ਉੱਤੇ ਚੱਲ ਰਹੀਆਂ, ਕਿਉਂਕਿ ਜਿਹੜੀ ਡਾਟਾ ਮਾਈਨਿੰਗ ਆ, ਕਿਸ ਤਰੀਕੇ ਨਾਲ ਡਾਟਾ ਨੂੰ ਵਰਤਿਆ ਜਾ ਰਿਹਾ ਆ, ਇਹ ਸਾਰੀਆਂ ਚੀਜ਼ਾਂ ਹੁਣ ਸਭ ਦੇ ਸਾਹਮਣੇ ਚੱਲ ਰਹੀਆਂ ਨੇ ਜੀ। ਉਧਰ ਜੇ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ ਅੱਜ ਮਜ਼ਦੂਰ ਦਿਵਸ ਨੂੰ ਦੇਖਦੇ ਹੋਏ, ਲੇਬਰ ਡੇ ਨੂੰ ਦੇਖਦੇ ਹੋਏ, ਕਹਿੰਦੇ ਵੀ ਪਹਿਲੀ ਦੀ ਅਮਰੀਕਾ ਦੇ ਵਿੱਚ ਵੀ ਇਹ ਦੇਖਿਆ ਜਾ ਰਿਹਾ ਵੀ ਜਿਹੜੇ ਫਾਸਟ ਫੂਡ ਇੰਡਸਟਰੀ ਦੇ ਵਿੱਚ ਜਿਹੜੇ ਵਰਕਰਸ ਆ ਉਹ ਆਪਣੀ ਯੂਨੀਅਨ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ।
ਕਾਰਨ ਉਸ ਦੇ ਪਿੱਛੇ ਇਹੀ ਆ, ਉਹ ਕਹਿੰਦੇ ਵੀ ਜਿਹੜੇ ਸਾਨੂੰ ਯੂਨੀਅਨ ਰਾਈਟਸ ਜਿਹੜੇ ਉਹ ਦਿੱਤੇ ਜਾਣ, ਤੇ ਨਾਲ ਦੇ ਨਾਲ ਜਿਹੜੀ ਡਿਮਾਂਡ ਆ ਵੀ ਜਿਹੜੀ ਮਿਨੀਮਮ ਵੇਜ ਆ ਉਹਨਾਂ ਦੀ $15 ਤੱਕ ਜਿਹੜੀ ਆ ਉਹ ਕੀਤੀ ਜਾਵੇ। ਕਾਫੀ ਜਿਹੜੀਆਂ ਵੱਡੀਆਂ ਜਿਹੜੀਆਂ 버ਗਰ ਚੇਨਸ ਜਿਹੜੀਆਂ ਹੈਗੀਆਂ ਜਿਨ੍ਹਾਂ ਵਿੱਚ 버ਗਰ ਵਿਲ ਵੀ ਸ਼ਾਮਲ ਆ, ਜਿਹੜੀ ਪੋਰਟਲੈਂਡ ਓਰੇਗਨ ਦਾ ਮੇਨ ਰੈਸਟੋਰੈਂਟ ਆ, ਉਹਨਾਂ ਦੀ ਕਾਫੀ ਜਿਹੜੀਆਂ ਚੇਨਸ ਓਰੇਗਨ ਦੇ ਵਿੱਚ ਜਿਹੜੀਆਂ ਚੱਲਦੀਆਂ ਨੇ ਤੇ ਸਦਰਨ ਵਾਸ਼ਿੰਗਟਨ ਇਲਾਕੇ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਉਹਨਾਂ ਦੇ ਜਿਹੜੇ ਵਰਕਰ ਆ ਉਹ ਇਕੱਠੇ ਹੋ ਕੇ ਇਸ ਟਾਈਮ ਮੰਗ ਕਰ ਰਹੇ ਆ। ਇਸ ਤੋਂ ਪਹਿਲਾਂ ਜ਼ਿਕਰਯੋਗ ਗੱਲ ਆ ਵੀ ਮੈਕਡੋਨਲਡ ਵਾਲੇ, 버ਗਰ ਕਿੰਗ ਵਾਲੇ ਤੇ ਹੋਰ ਕਈ ਫਾਸਟ ਫੂਡ ਚੇਨਸ ਦੇ ਜਿਹੜੇ ਵਰਕਰਸ ਆ ਉਹ ਇਹ ਆਪਣੀਆਂ ਡਿਮਾਂਡਾਂ ਜਿਹੜੀਆਂ ਉਹ ਰੱਖ ਚੁੱਕੇ ਆ। ਸੋ ਦੇਖਦੇ ਆ ਵੀ ਇਸ ਨੂੰ ਮੰਨਿਆ ਜਾਊਗਾ ਕਿ ਨਹੀਂ ਮੰਨਿਆ ਜਾਊਗਾ। ਉਮੀਦ ਤਾਂ ਬਹੁਤ ਘੱਟ ਆ ਵੀ ਜਿਹੜੀ ਇਸ ਤਰੀਕੇ ਦੇ ਨਾਲ ਜਿਹੜੀ ਯੂਨੀਅਨ ਆ ਉਹ ਜਿਹੜੀ ਉਹ ਬਣਾਈ ਜਾ ਸਕੇ। ਉੱਦਾਂ ਕਹਿੰਦੇ ਆ ਵੀ ਇੱਕ 버ਗਰਜ਼ਵਿਲ ਵਰਕਰ ਯੂਨੀਅਨ ਜਿਹੜੀ ਉਹਨਾਂ ਨੇ ਖੁਦ ਅੰਦਰ ਖਾਤੇ ਜਿਹੜੀ ਬਣਾਈ ਹੋਈ ਆ, 23 ਅਪ੍ਰੈਲ ਨੂੰ ਜਿਹੜੀ ਉਹਨਾਂ ਨੇ ਇੱਕ ਵੋਟਾਂ ਉੱਥੇ 2 ਦਿਨ ਜਿਹੜੀਆਂ ਕਰਾਈਆਂ, 82% ਜਿਹੜੇ ਲੋਕ ਆ ਉਹ ਜਿਹੜੇ ਵਰਕਰ ਉਹਨਾਂ ਨੇ ਆਪਣੇ ਵੱਲੋਂ ਜਿਹੜੀ ਬਣਾਈ ਆ, ਅਜੇ ਲੀਗਲਾਈਜ਼ਡ ਕਹਿ ਲਓ ਵੀ ਯੂਨੀਅਨ ਨਹੀਂ ਹੈਗੀ। 82% ਕਹਿੰਦੇ ਸੀਗੇ ਵੀ ਹਾਂ ਐਕਚੁਅਲ ਦੇ ਵਿੱਚ ਜਿਹੜੀ ਇੱਕ ਯੂਨੀਅਨ ਆ ਉਹ ਬਣਨੀ ਚਾਹੀਦੀ ਆ। ਜੀ ਬਿਲਕੁਲ, ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਖਾਸ ਕਰਕੇ ਰੈਸਟੋਰੈਂਟਾਂ ਦੇ ਵਿੱਚ ਜਾਂ 버ਗਰਸ ਜਾਂ ਜਿਹੜੇ ਛੋਟੇ ਇਦਾਂ ਦੇ ਫੂਡ ਸਟੋਰ ਹੈਗੇ ਆ, ਉੱਥੇ ਵਰਕਰਸ ਦੀ ਕੀ ਕੰਡੀਸ਼ਨ ਆ। ਕਈਆਂ ਦੀਆਂ ਜਿਹੜੀਆਂ ਤਨਖਾਹਾਂ ਬੜੀਆਂ ਘੱਟ ਹੈਗੀਆਂ, ਕੰਮ ਬਹੁਤ ਜ਼ਿਆਦਾ ਘੰਟੇ ਕਰਦੇ ਹੈਗੇ ਆ, ਬੜਾ ਫਾਸਟ ਕੰਮ ਕਰਨਾ ਪੈਂਦਾ ਹੈਗਾ। ਸੋ ਸਟਿਲ ਇੰਨੇ ਸਾਲ ਹੋ ਗਏ ਆ, ਚਾਹੇ ਆਪਾਂ ਜਿਸ ਤਰ੍ਹਾਂ ਕਹਿੰਦੇ ਸੀ ਵੀ ਮੇ ਫਸਟ ਜਿਹੜਾ ਇਹ ਲੇਬਰ ਦੇ ਹੱਕ ਵਾਲਾ ਡੇ ਹੈਗਾ, ਪਰ ਹਜੇ ਤੱਕ ਵੀ ਜਿਹੜੇ ਲੇਬਰ ਆ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜੇ ਹੱਕ ਨਹੀਂ ਮਿਲੇ ਹੈਗੇ। ਜੀ ਜੀ। ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰੀ ਹਰਜੋਤ ਸਿੰਘ ਜੀ, ਜਿਹੜਾ ਪਾਰਕਲੈਂਡ ਫਲੋਰੀਡਾ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ, ਜਦ ਉਸ ਦੀ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਸੀਗਾ ਵੀ ਜਿਹੜਾ ਉਸ ਟਾਈਮ ਦਾ ਉਸ ਸਕੂਲ ਦਾ ਰਿਸੋਰਸ ਅਫਸਰ ਸੀਗਾ, ਜਿਸ ਦਾ ਕੰਮ ਸੀਗਾ ਵੀ ਜੇ ਕੋਈ ਅਣਸਖਾਵੀ ਘਟਨਾ ਵਾਪਰ ਰਹੀ ਆ ਤੇ ਉਹ ਮੋਹਰੇ ਹੋ ਕੇ ਉਸ ਨੂੰ ਹੈਡ ਔਨ ਇੱਕ ਹਿਸਾਬ ਦੇ ਨਾਲ ਲਵੇ, ਤਾਂ ਕਹਿੰਦੇ ਵੀ ਉਸਨੇ ਉਦੋਂ ਬੜਾ ਡਰਪੋਕ ਵਾਲਾ ਕੰਮ ਜਿਹੜਾ ਕੀਤਾ ਤੇ ਉਹ ਪਿੱਛੇ ਜਿਹੜਾ ਰਿਹਾ। ਕਈ ਤਰੀਕੇ ਦੀਆਂ ਗੱਲਾਂ ਉਸ ਦੇ ਬਾਬਤ ਹੋਈਆਂ ਤੇ ਉਸ ਦੇ ਵਿੱਚੋਂ ਇੱਕ ਪੀੜਤ ਪਰਿਵਾਰ ਦਾ ਜਿਹੜਾ ਇੱਕ ਪਿਓ ਆ, ਕਹਿੰਦੇ ਵੀ ਹੁਣ ਉਹ ਲਾ ਸੂਟ ਉਹ ਫਾਈਲ ਕਰਨ ਜਾ ਰਿਹਾ ਆ ਉਸ ਸਕੂਲ ਦੇ ਰਿਸੋਰਸ ਅਫਸਰ ਦੇ ਖਿਲਾਫ, ਵੀ ਜਿਹੜੀ ਉਸਨੇ ਡਰਪੋਕਤਾ ਜਿਹੜੀ ਉੱਥੇ ਦਿਖਾਈ ਆ ਵੀ ਕਿਸ ਤਰੀਕੇ ਦੇ ਨਾਲ ਜੇ ਉਹ ਪਹਿਲੋਂ ਮੋਹਰੇ ਆ ਕੇ ਜਿਹਦਾ ਕੰਮ ਸੀਗਾ ਇਹ ਵੀ ਉਸ ਨੂੰ ਪਾਰਕਲੈਂਡ ਦਾ ਜਿਹੜਾ ਸ਼ੂਟਰ ਸੀਗਾ ਉਸ ਨੂੰ ਸਾਹਮਣੇ ਉਹ ਦੇਖਦਾ ਜਾਂ ਉਹਨੂੰ ਨਜਿੱਠ ਲੈਂਦਾ ਜਾਂ ਪਹਿਲੋਂ ਢੇਰੀ ਕਰ ਦਿੰਦਾ ਜਾਂ ਕੁਛ ਵੀ ਉਹ ਕਰਦਾ, ਤਾਂ ਸ਼ਾਇਦ ਇੰਨੇ ਬੱਚਿਆਂ ਦੀ ਉੱਥੇ ਇੰਨੇ ਲੋਕਾਂ ਦੀ ਜਿਹੜੀ ਉਹ ਮੌਤ ਨਾ ਹੁੰਦੀ ਜਿਸ ਦੇ ਵਿੱਚ ਉਸ ਦੀ ਕੁੜੀ ਵੀ ਜਿਹੜੀ ਉਹ ਸ਼ਾਮਲ ਸੀ। ਸੋ ਇਸ ਚੀਜ਼ ਨੂੰ ਚੱਲਦੇ ਹੋਏ ਹੁਣ ਜਿਹੜਾ ਉਸ ਨੂੰ ਕੀ ਕਹਿੰਦੇ ਆ ਵੀ ਉਸ ਦੇ ਅਗੇਂਸਟ ਜਿਹੜਾ ਲਾਸੂਟ ਫਾਈਲ ਕਰਨ ਜਾ ਰਹੇ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਯੂਐਸ ਦੇ ਜਿਹੜੇ ਬਾਰਡਰ ਪੈਟਰੋਲ ਏਜੰਟ ਹੈਗੇ ਆ, ਉਹਨਾਂ ਨੇ ਇੱਕ ਜੀਂਦਾ ਜਿਹੜਾ ਆ ਟਾਈਗਰ ਕਬ, ਛੋਟਾ ਜਿਹਾ ਸ਼ੇਰ ਦਾ ਬੱਚਾ ਆ, ਜਿਹੜਾ ਉਹਨਾਂ ਨੂੰ ਇੱਕ ਬਾਰਡਰ ਤੋਂ ਇੱਕ ਕਾਲੇ ਬੈਗ ਦੇ ਵਿੱਚ ਮਿਲਿਆ। ਕਹਿੰਦੇ ਵੀ ਬਾਰਡਰ ਪੈਟਰੋਲ ਏਜੰਟ ਜਿਹੜੇ ਆ ਉੱਥੇ ਪੈਟਰੋਲ ਕਰ ਰਹੇ ਸੀ ਬਰਾਊਨਸਵਿਲ ਏਰੀਏ ਦਾ ਜਿਹੜਾ ਬਾਰਡਰ ਹੈਗਾ ਆ, ਤੇ ਜਦੋਂ ਉਹਨੇ ਦੇਖਿਆ ਪਈ ਰੀਓ ਗ੍ਰਾਂਡੇ ਰਿਵਰ ਦੇ ਲਾਗੇ ਪਈ ਉੱਥੋਂ 3 ਬੰਦੇ ਜਿਹੜੇ ਆ ਉਹਨੇ ਦੌੜੇ ਜਾਂਦੇ ਦੇਖੇ, ਜੋ ਹੋ ਸਕਦਾ ਅਨਡਾਕੂਮੈਂਟਡ ਹੋਣ ਜਾਂ ਕਿਸ ਤਰ੍ਹਾਂ ਵੀ ਹੋਣ, ਤੇ ਉਹ ਬੈਗ ਛੱਡ ਕੇ ਭੱਜ ਗਏ। ਜਦੋਂ ਫਿਰ ਬਾਰਡਰ ਪੈਟਰੋਲ ਏਜੰਟਸ ਨੇ ਬੈਗ ਦੇ ਲਾਗੇ ਜਾ ਕੇ ਦੇਖਿਆ, ਉਹਨਾਂ ਨੂੰ ਤਾਂ ਭੁਲੇਖਾ ਸੀ ਸ਼ਾਇਦ ਡਰੱਗ ਵਗੈਰਾ ਲੈ ਕੇ ਚੱਲੇ ਹੋਣ, ਤੇ ਉਸ ਬੈਗ ਦੇ ਵਿੱਚੋਂ ਇੱਕ ਛੋਟਾ ਜਿਹਾ ਜਿਹੜਾ ਟਾਈਗਰ ਕਬ ਜਿਹੜਾ ਸ਼ੇਰ ਦਾ ਬੱਚਾ ਮਿਲਿਆ ਤੇ ਉਹ ਜੀਂਦਾ ਆ। ਕਹਿੰਦੇ ਬਿਲਕੁਲ ਉਹ ਸਰਵਾਈਵ ਕਰੇਗਾ। ਸੋ ਦੇਖੋ ਵੀ ਇਕੱਲੀ ਡਰੱਗ ਨਹੀਂ ਸਮਗਲ ਹੁੰਦੀ, ਸੋ ਇਦਾਂ ਦਾ ਜਿਹੜਾ ਸਟਾਫ ਆ ਉਹ ਵੀ ਜਿਹੜਾ ਸਮਗਲ ਹੁੰਦਾ ਹੈਗਾ ਮੈਕਸੀਕੋ ਸਾਈਡ ਤੋਂ। ਜੀ ਜੀ। ਕੱਲਾ ਹੀ ਨਹੀਂ ਹਰਜੋਤ ਸਿੰਘ ਜੀ, ਬਹੁਤ ਸਾਰੀ ਜਿਹੜੇ ਕਸਟਮ ਇਨਫੋਰਸਮੈਂਟ ਜਿਹੜੇ ਵਾਲੇ ਆ ਉਹ ਜਹਾਜ਼ਾਂ ਦੇ ਵਿੱਚੋਂ ਵੀ ਫੜਦੇ ਨੇ। ਕੋਈ ਕੱਛੂ ਕੰਮੇ ਲਈ ਆ ਰਿਹਾ ਹੁੰਦਾ, ਕੋਈ ਸੱਪ ਲਈ ਆ ਰਿਹਾ ਹੁੰਦਾ, ਕੋਈ ਇੱਦਾਂ ਦੇ ਇੰਡੇਂਜਰਡ ਸਪੀਸੀਜ਼ ਵਾਲੇ ਜਿਹੜੇ ਪੰਛੀ ਆ ਜਾਂ ਕੋਈ ਛੋਟੇ ਮੋਟੇ ਜਿਹੜੇ ਜਾਨਵਰ ਉੱਦਾਂ ਲਈ ਆਉਂਦੇ ਆ, ਉਹਨਾਂ ਨੂੰ ਕਈ ਵਾਰੀ ਜਿਹੜਾ ਇੱਦਾਂ ਫੜਿਆ ਜਾਂਦਾ। ਸੋ ਇਹਦੇ ਸੰਬੰਧ ਵਿੱਚ ਬਾਰਡਰ ਪੈਟਰੋਲ ਸਪੋਕਸਪਰਸਨ ਕਾਰਟੋਸ ਦਿਆਜ਼ ਨੇ ਕਿਹਾ ਵੀ ਇਹ ਪਹਿਲੀ ਇਨਸੀਡੈਂਟ ਨਹੀਂ, ਪਹਿਲਾਂ ਵੀ ਬਹੁਤ ਸਾਰੇ ਜਿਹੜੇ ਐਗਜ਼ੋਟਿਕ ਐਨੀਮਲਸ ਹੈਗੇ ਆ
ਉਹ ਅਸੀਂ ਫੜੇ ਹੈਗੇ ਆ ਜਦੋਂ ਲੋਕ ਸਮਗਲ ਕਰਨ ਦੀ ਟਰਾਈ ਕਰਦੇ ਹੈਗੇ ਆ, ਉਹ ਬਾਈ ਏਅਰ ਵੀ, ਬਾਈ ਸੀ ਵੀ, ਬਾਈ ਔਨ ਫੁੱਟ ਵੀ ਬਾਰਡਰ ਤੇ, ਤਾਂ ਕਿ ਜਿੱਦਾਂ ਇੱਦਾਂ ਦੇ ਜਿਹੜੇ ਐਨੀਮਲਸ ਹੈਗੇ ਆ ਉਹ ਲੋਕਾਂ ਨੂੰ ਜਿੱਦਾਂ ਸੈਲ ਕਰਦੇ ਹੈਗੇ ਆ ਕਈ ਘਰਾਂ ਦੇ ਵਿੱਚ, ਜਿੱਦਾਂ ਉਹਨਾਂ ਨੂੰ ਪਾਲਣ ਦੀ ਰੱਖਦੇ ਹੈਗੇ ਆ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ ਜੇ ਦੱਸਦੇ ਜੀ ਵੀ ਜਿੱਦਾਂ ਆਪਾਂ ਦੱਸ ਹੀ ਰਹੇ ਹਾਂ ਵੀ ਜਿਹੜਾ ਮੇਡੇ ਹੈਗਾ ਆ ਮਜ਼ਦੂਰ ਦਿਵਸ ਜਿਹੜਾ ਅੱਜ ਦੇ ਦਿਨ ਆ, ਵਿਸ਼ਵ ਦੇ ਵਿੱਚ ਕਾਫੀ ਜਿਹੜੀਆਂ ਰੈਲੀਜ਼ ਜਿਹੜੀਆਂ ਉਹ ਕੱਢੀਆਂ ਜਾ ਰਹੀਆਂ। ਇਸੇ ਸੰਬੰਧ ਦੇ ਵਿੱਚ ਜਿਹੜਾ ਅਮਰੀਕਾ ਦੇ ਵਿੱਚ ਵੀ ਕਈ ਰੈਲੀਆਂ ਜਿਹੜੀਆਂ ਹੋ ਰਹੀਆਂ। ਇੱਕ ਤਾਂ ਜਿਹੜੀ ਤੁਹਾਨੂੰ ਆਪਾਂ ਔਰੇਗਨ ਦੀ ਜਿਹੜੀ ਖਬਰ ਦੱਸੀ ਸੀ, ਨਿਊਯਾਰਕ ਦੇ ਵਿੱਚ ਵੀ ਜਿਹੜੀਆਂ ਆ ਉਹ ਰੈਲੀਆਂ ਕੱਢੀਆਂ ਜਾ ਰਹੀਆਂ। ਉਸ ਦੇ ਵਿੱਚ ਇਸ ਵਾਰੀ ਅਮਰੀਕਾ ਦੇ ਵਿੱਚ ਜਿਹੜੀਆਂ ਕੱਢੀਆਂ ਗਈਆਂ ਰੈਲੀਆਂ ਆ ਜਾਂ ਨਿਕਲ ਰਹੀਆਂ ਜਿਹੜੀਆਂ ਅੱਜ ਦੇ ਦਿਨ ਰੈਲੀਆਂ ਆ, ਉਹਨਾਂ ਵਿੱਚ ਮੁੱਖ ਮੁੱਦਾ ਜਿਹੜਾ ਫਿਰ ਵੀ ਇਮੀਗ੍ਰੇਸ਼ਨ ਦਾ ਜਿਹੜਾ ਉਹ ਬਣ ਕੇ ਉੱਭਰ ਰਿਹਾ ਆ ਵੀ ਕਿੱਦਾਂ ਜਿਹੜੇ ਲੋਕ ਇੱਥੇ ਆ ਰਹੇ ਆ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹਨਾਂ ਨੂੰ ਵਾਪਸ ਭਜਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਉਹਨਾਂ ਦੇ ਹੱਕਾਂ ਦੇ ਲਈ ਵੀ ਜਿਹੜੇ ਅੱਜ ਦੇ ਦਿਨ ਮੇਡੇ ਵਾਲੇ ਦਿਨ, ਜਿਹੜੇ ਲੇਬਰ ਡੇ ਵਾਲੇ ਦਿਨ, ਇਹ ਸਾਰਾ ਕੁਝ ਕੀਤਾ ਜਾ ਰਿਹਾ। ਤੇ ਬਾਕੀ ਵਿਸ਼ਵ ਪੱਧਰ ਦੇ ਉੱਤੇ ਸਾਰੇ ਹੀ ਜਿਹੜੇ ਮੁਲਕਾਂ ਦੇ ਵਿੱਚ ਜਿਹੜੀਆਂ ਟ੍ਰੇਡ ਯੂਨੀਅਨਸ ਹੈਗੀਆਂ ਆ ਉਹ ਇਕੱਠੀਆਂ ਹੋ ਰਹੀਆਂ ਤੇ ਆਪੋ ਆਪਣੀਆਂ ਜਿਹੜੀਆਂ ਰੈਲੀਆਂ ਕੱਢ ਰਹੀਆਂ ਆ। ਕਹਿੰਦੇ ਵਨ ਆਫ ਦਾ ਜਿਹੜੀ ਸਭ ਤੋਂ ਵੱਡੀ ਜਿਹੜੀ ਰੈਲੀ ਆ ਮਾਸਕੋ ਦੇ ਵਿੱਚ ਦੇਖੀ ਗਈ ਆ। ਤਕਰੀਬਨ 1.25 ਲੱਖ ਬੰਦਾ ਕਹਿੰਦੇ ਆ ਉੱਥੇ ਇਕੱਠਾ ਹੋਇਆ, ਜਿਹੜਾ ਰੈੱਡ ਸਕੇਅਰ ਆ, ਕਿਉਂਕਿ ਉਹ ਤੇ ਹੈ ਹੀ ਦਾਤੀ, ਹਾਂਜੀ ਬਿਲਕੁਲ, ਉਹ ਉੱਥੋਂ ਦਾ ਇਲਾਕਾ ਹੀ ਜਿਹੜਾ ਕਮਿਊਨਿਸਟ ਵਾਲਾ ਆ। ਸੋ ਉੱਥੇ ਜਿਹੜੇ ਆ ਉਹ ਇਕੱਠੇ ਹੋ ਕੇ ਅੱਜ ਦੇ ਦਿਨ ਰੈਲੀ ਕੱਢ ਰਹੇ ਨੇ ਜੀ। ਸੋ ਆਪਾਂ ਬਾਰਡਰ ਪੈਟਰੋਲ ਏਜੰਟਸ ਦੀ ਗੱਲ ਕਰਦੇ ਸੀ। ਕਹਿੰਦੇ ਵੀ US ਗਵਰਨਮੈਂਟ ਨੇ $60 ਮਿਲੀਅਨ ਦੇ ਕਰੀਬ ਲੀਗਲ ਸੈਟਲਮੈਂਟਸ ਕੀਤੀਆਂ ਹੈਗੀਆਂ ਲੋਕਾਂ ਦੇ ਨਾਲ। ਉਹਦੀ ਵਜ੍ਹਾ ਜਿਹੜੀ ਸੀ ਉਹ ਬਾਰਡਰ ਪੈਟਰੋਲ ਏਜੰਟਸ ਹੈਗੇ ਆ। ਉਹਦੇ ਵਿੱਚ ਉਹਨਾਂ ਦੀ ਕਈ ਲੋਕਾਂ ਦੀ ਡੈਥ ਵੀ ਹੋਈ ਆ, ਅਸੌਲਟ ਵੀ ਹੋਏ ਉਹਨਾਂ ਦੇ ਉੱਤੇ, ਰੌਂਗਫੁਲ ਡਿਟੈਂਸ਼ਨਸ ਵੀ ਹੋਈਆਂ। ਤੇ ਕਹਿੰਦੇ ਵੀ 20 ਤਾਂ ਰੌਂਗਫੁਲ ਡੈਥ ਕਲੇਮ ਜਿਹੜੇ ਹੋਏ ਆ ਬਾਰਡਰ ਪੈਟਰੋਲ ਏਜੰਟਸ ਦੇ ਅਗੇਂਸਟ। ਤੇ ਕਹਿੰਦੇ 1000 ਦੇ ਕਰੀਬ ਪੇਮੈਂਟਸ ਜਿਹੜੀਆਂ ਡਿਪਾਰਟਮੈਂਟ ਆਫ ਟ੍ਰੇਜਰੀ ਨੇ US ਨੇ ਦਿੱਤੀਆਂ ਹੈਗੀਆਂ, ਖਾਸ ਕਰਕੇ ਜਿਹੜੇ ਰੈਕਲੈਸ ਡਰਾਈਵਿੰਗ ਬਾਈ ਦਾ ਬਾਰਡਰ ਏਜੰਟ, ਜਿਹਦੇ ਕਰਕੇ ਉਹਨਾਂ ਨੇ ਕਿਸੇ ਨਾ ਕਿਸੇ ਦੇ ਸੱਟ ਲੱਗ ਗਈ, ਕੋਈ ਬਾਰਡਰ ਕ੍ਰਾਸ ਕਰਦਾ ਸੀ ਜਾਂ ਕੁਝ ਵੀ। ਤੇ 4 ਲੋਕਾਂ ਨੂੰ ਮਿਸਟੇਕਨਲੀ ਡਿਪੋਰਟ ਕੀਤਾ, ਉਹ ਵੀ ਜਿਹੜੇ ਆਪਣਾ ਕੇਸ ਬਿਨ ਕੀਤਾ। ਉਹਨਾਂ ਨੇ $6.5 ਲੱਖ ਦੇ ਕਰੀਬ ਜਿਹੜੇ ਆ ਸੈਟਲਮੈਂਟ ਹੋਈ ਹੈਗੀ ਆ ਬਾਰਡਰ ਪੈਟਰੋਲ ਏਜੰਟਸ ਤੇ, ਜਿਹੜੇ 4 ਲੋਕਾਂ ਨੂੰ ਉਹਨਾਂ ਨੇ ਡਿਪੋਰਟ ਕੀਤਾ ਸੀ ਮਿਸਟੇਕਨਲੀ। $6 ਮਿਲੀਅਨ ਦੀਆਂ ਪੇਮੈਂਟ ਹੋਈਆਂ ਹੈਗੀਆਂ ਨੌਨ ਡੈਡਲੀ ਫੋਰਸ। ਤੇ ਸਿਵਲ ਰਾਈਟਸ ਵਾਇਲੇਸ਼ਨ ਹੋਈਆਂ, ਜਿਹਦੇ ਵਿੱਚ ਕਈ ਜਿਹੜੇ ਬੰਦੇ ਜਾਂ ਲੇਡੀਜ਼ ਜਿਹੜੀਆਂ ਹੈਗੀਆਂ ਰੇਸ਼ਲੀ ਪ੍ਰੋਫਾਈਲਡ ਵੀ ਕੀਤੀਆਂ ਗਈਆਂ। ਸੋ 12 ਸਾਲਾਂ ਦੀ ਇਹ ਜਿਹੜੀ ਸਟੱਡੀ ਹੋਈ ਹੈਗੀ ਆ ਡਿਪਾਰਟਮੈਂਟ ਟ੍ਰੇਜਰੀ ਦੇ ਮੁਤਾਬਕ $60 ਮਿਲੀਅਨ ਜਿਹੜਾ ਆ ਇਹ ਦਿੱਤਾ ਗਿਆ US ਟ੍ਰੇਜਰੀ ਡਿਪਾਰਟਮੈਂਟ ਵੱਲੋਂ ਬਾਰਡਰ ਪੈਟਰੋਲ ਏਜੰਟਸ ਦੀ ਗਲਤੀ ਦੇ ਨਾਲ ਜਿਹੜੇ ਕਲੇਮ ਹੋਏ ਹੈਗੇ ਆ। ਜੀ ਜੀ। ਅਗਲੀ ਖਬਰ ਹਰਜੋਤ ਸਿੰਘ ਜੀ ਬ੍ਰਾਜ਼ੀਲ ਤੋਂ ਆ ਰਹੀ ਆ। ਸਾਓ ਪਾਓਲੋ ਕਰਕੇ ਜਿਹੜਾ ਉੱਥੇ ਦਾ ਸ਼ਹਿਰ ਆ, ਉੱਥੇ ਦੀ ਇੱਕ ਹਾਈ ਰਾਈਜ਼ ਬਿਲਡਿੰਗ ਆ ਜੋ ਕਿ ਇੱਕ ਹਿਸਾਬ ਦੇ ਨਾਲ ਉੱਥੇ ਪਹਿਲਾਂ ਖਾਲੀ ਪਈ ਸੀ, ਤੇ ਜਿਹੜੇ ਸਕੁਆਟਰ ਆ ਵੀ ਜਿਹੜੇ ਆ ਕੇ ਰਹਿਣਾ ਸ਼ੁਰੂ ਕਰ ਦਿੰਦੇ ਆ ਉੱਥੇ ਅਚਾਨਕ ਜਿਹੜੀ ਉਹ ਡਾਊਨਟਾਊਨ ਦੇ ਵਿੱਚ ਉਸ ਦੇ ਵਿੱਚ ਅੱਗ ਲੱਗੀ ਆ ਤੇ ਬਿਲਡਿੰਗ ਕਹਿੰਦੇ ਆ ਪੂਰੀ ਤਰ੍ਹਾਂ ਜਿਹੜੀ ਤਹਿਸ-ਨਹਿਸ ਹੋ ਗਈ, ਕੋਲੈਪਸ ਜਿਹੜੀ ਹੋ ਗਈ, ਡਿੱਗ ਪਈ। ਤੇ ਇਸ ਦੇ ਵਿੱਚ ਘੱਟੋ ਘੱਟ 1 ਜਾਣੇ ਦੇ ਮਾਰੇ ਜਾਣ ਦੀ ਜਿਹੜੀ ਖਬਰ ਆ ਉਹ ਆ ਰਹੀ ਆ। ਫਾਇਰ ਫਾਈਟਰਸ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ, ਕਹਿੰਦੇ ਤੜਕੇ ਸਵੇਰੇ 1:30 ਵਜੇ ਉੱਥੇ ਦੇ ਸਮੇਂ ਦੇ ਮੁਤਾਬਕ ਇਹ ਅੱਗ ਦੇ ਬਾਰੇ ਜਦੋਂ ਪਤਾ ਲੱਗਾ ਤੇ ਉੱਥੇ ਫਾਇਰ ਫਾਈਟਰ ਆਏ, ਉਹਨਾਂ ਨੇ ਕਈ ਲੋਕਾਂ ਨੂੰ ਉੱਥੋਂ ਜਿਹੜਾ ਸੁਰੱਖਿਅਤ ਕੱਢਿਆ। 2 ਘੰਟੇ ਅੱਗ ਦੇ ਨਾਲ ਮੁਸ਼ੱਕਤ ਕਰਨ ਤੋਂ ਬਾਅਦ ਦੇ ਫਾਇਰ ਫਾਈਟਰ ਆ ਉਹ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਰਹੇ, ਪਰ ਜਿੰਨੀ ਦੇਰ ਤੱਕ ਉਹ ਅੱਗ ਨੂੰ ਬੁਝਾ ਸਕੇ ਉਨੀ ਦੇਰ ਤੱਕ ਕਾਫੀ ਜ਼ਿਆਦਾ ਜਿਹੜਾ ਬਿਲਡਿੰਗ ਦਾ ਨੁਕਸਾਨ ਜਿਹੜਾ ਆ ਉਹ ਹੋ ਚੁੱਕਾ ਸੀ ਤੇ ਬਾਅਦ ਦੇ ਵਿੱਚ ਬਿਲਡਿੰਗ ਜਿਹੜੀ ਆ ਉਹ ਕੋਲੈਪਸ ਵੀ ਕਰ ਗਈ, ਸਾਰੀ ਦੀ ਸਾਰੀ ਜਿਹੜੀ ਆ ਉਹ ਡਿੱਗ ਗਈ ਸੀਗੀ। ਜੀ। ਤੇ ਆਪਾਂ ਗੈਸ ਪ੍ਰਾਈਸਿਸ ਦੀ ਗੱਲ ਕਰਦੇ ਜਾਈਏ। USA ਦੇ ਵਿੱਚ ਜਿਹੜੀਆਂ ਗੈਸ ਪ੍ਰਾਈਸਿਸ ਆ ਉਹ ਉੱਪਰ ਜਾ ਰਹੀਆਂ ਤੇ ਹੁਣ ਜਿਹੜੀ ਆ ਸਮਰ ਵੀ ਆ ਰਹੀ ਆ, ਛੁੱਟੀਆਂ ਵੀ ਆਣੀਆਂ ਹੈਗੀਆਂ ਤੇ ਕੈਲੀਫੋਰਨੀਆ ਦੇ ਵਿੱਚ ਤਾਂ ਜਿਹੜਾ ਗੈਸ ਪ੍ਰਾਈਸਿਸ ਆ ਉਸ ਨੇ ਲੋਕਾਂ ਦਾ ਧੂਆਂ ਕੱਢਿਆ ਹੋਇਆ ਹੈਗਾ ਆ। ਜਿਹੜੇ ਟਰਾਂਸਪੋਰਟੇਸ਼ਨ ਬਿਜ਼ਨਸ 'ਚ ਆ ਉਹਨਾਂ ਨੂੰ ਵੀ ਬਹੁਤ ਜਿਹੜਾ ਇਹ ਅਫੈਕਟ ਕਰ ਰਿਹਾ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਆਰਟੀਕਲ ਵੀ ਆ ਰਹੇ ਆ ਵੀ ਕਿਸ ਤਰ੍ਹਾਂ ਲੋਕ ਜਿਹੜੇ ਆ ਉਹ ਗੈਸ ਪ੍ਰਾਈਸਿਸ ਜਿਹੜੀਆਂ ਆ ਉਹ ਬਚਾ ਸਕਦੇ ਹੈਗੇ ਆ।
ਕਹਿੰਦੇ ਵੀ ਲੇਜ਼ੀਨੈਸ ਇੱਕ ਤਰ੍ਹਾਂ ਨਾਲ ਇਹ ਫੈਕਟਰ ਹੈਗਾ ਜਿਹਦੇ ਕਰਕੇ ਕਈ ਵਾਰੀ ਤੁਹਾਨੂੰ 20 ਸੈਂਟ ਗੈਸ ਜਿਹੜੀ ਜ਼ਿਆਦਾ ਦੇਣੀ ਪੈਂਦੀ ਆ, ਕਿਉਂਕਿ ਬੰਦਾ ਕਹਿੰਦਾ ਚਲ ਮੇਰੇ ਥੋੜੀ ਜਿਹੀ ਗੈਸ ਹੈਗੀ ਆ, ਅੱਗੇ ਜਾ ਕੇ ਭਰਾ ਲਾਂਗੇ, ਰਾਈਟ। ਤੇ ਅੱਗੇ ਜਾ ਕੇ ਤੁਹਾਨੂੰ ਗੈਸ ਜਿਹੜੀ ਆ ਉਹ ਮਹਿੰਗੀ ਮਿਲਦੀ ਹੈਗੀ ਆ। ਤੇ ਇਹਦੇ ਸੰਬੰਧ ਵਿੱਚ ਬਹੁਤ ਜ਼ਿਆਦਾ ਆਰਟੀਕਲ ਆਉਣ ਵਾਲੇ ਸਮੇਂ 'ਚ ਵੀ ਆਪਾਂ ਸਰੋਤਿਆਂ ਨਾਲ ਸਾਂਝੇ ਕਰਾਂਗੇ ਵੀ ਕਿਸ ਤਰ੍ਹਾਂ ਤੁਸੀਂ ਜਿਹੜੀ ਗੈਸ ਆ ਸਸਤੀ ਖਰੀਦ ਸਕਦੇ ਆ ਤੇ ਉਹਦੇ ਵਿੱਚ ਪੈਸੇ ਬਚਾ ਸਕਦੇ ਆ। ਮੈਂ ਤੁਹਾਨੂੰ ਦੱਸਦਾ, ਰਾਜਕਨਵੀਰ ਸਿੰਘ ਜੀ, ਪਿਛਲੀ ਵਾਰੀ ਸਾਡੀ ਟੀਮ ਜਿਹੜੀ ਆ ਬੇਕਰਸਫੀਲਡ ਨਗਰ ਕੀਰਤਨ ਗਈ ਤੇ ਅਸੀਂ ਦੇਖ ਰਹੇ ਸੀ ਸੈਨੋਜ਼ੇ ਤੋਂ ਜਦੋਂ ਬੇਕਰਸਫੀਲਡ ਜਾਂਦੇ ਆ ਰਸਤੇ 'ਚ ਕਿਤੇ $3.95 $3.95 ਨੂੰ ਵੀ ਸੀਗੀ। ਤੇ ਉਹ ਤੋਂ ਬਾਅਦ ਇੱਕ ਜਿਹੜਾ ਬੇਕਰਸਫੀਲਡ ਨੂੰ ਐਗਜ਼ਿਟ ਨਿਕਲਦਾ ਉਹ ਤੋਂ ਥੋੜੇ ਜਿਹੇ ਉਰੇ ਆ ਕੇ ਇੱਕ ਜਗ੍ਹਾ 10-11 ਦੇ ਕਰੀਬ ਗੈਸ ਸਟੇਸ਼ਨ ਉਸ ਐਗਜ਼ਿਟ ਦੇ ਉੱਤੇ ਸੀਗੇ। ਜਦੋਂ ਅਸੀਂ ਉੱਥੇ ਨਿਕਲੇ ਤੇ ਤੁਸੀਂ ਸਰਪ੍ਰਾਈਜ਼ ਹੋਵੋਗੇ ਵੀ ਉਹੀ ਗੈਸ ਉੱਥੇ $3.05 ਨੂੰ ਸੀ। ਜੋ ਕੰਪੀਟੀਸ਼ਨ ਇੰਨਾ ਸੀ, ਉਹ ਵੀ ਸ਼ੈਲ ਦਾ ਗੈਸ ਸਟੇਸ਼ਨ ਸੀ। ਸੋ ਕਿਸੇ ਗੈਸ ਸਟੇਸ਼ਨ ਦੀ 3.10 ਸੀ, ਕਿਸੇ ਦੀ 3.15 ਸੀ। ਸੋ ਕਹਿੰਦੇ ਆ ਵੀ ਜਿਹੜਾ ਤੁਹਾਨੂੰ ਕੇਅਰਫੁਲ ਰਹਿਣਾ ਚਾਹੀਦਾ ਵੀ ਕਿੰਨੀ ਕੁ ਤੁਹਾਡੀ ਗੈਸ ਰਹਿੰਦੀ ਆ ਤੇ ਤੁਹਾਨੂੰ ਪਹਿਲੇ ਜਿਹੜਾ ਉਹ ਦੇਖਣਾ ਚਾਹੀਦਾ ਹੈਗਾ ਆ ਵੀ ਮੇਬੀ ਕਿਤੇ ਤੁਹਾਨੂੰ ਜਿਹੜੀ ਗੈਸ ਆ ਉਹ ਸਸਤੀ ਮਿਲ ਸਕਦੀ। ਅੱਜ ਕੱਲ ਤਾਂ ਐਪਸ ਵੀ ਬਹੁਤ ਸਾਰੀਆਂ ਬਣੀਆਂ ਹੋਈਆਂ ਆ ਜਿੱਥੇ ਤੁਹਾਨੂੰ ਪਹਿਲੇ ਪਤਾ ਲੱਗ ਜਾਂਦਾ ਵੀ ਇਸ ਐਗਜ਼ਿਟ ਦੇ ਉੱਤੇ ਇਸ ਗੈਸ ਸਟੇਸ਼ਨ ਕਿਹੜੇ ਗੈਸ ਸਟੇਸ਼ਨ ਤੇ ਕਿੰਨਾ ਪ੍ਰਾਈਸ ਜਿਹੜਾ ਚੱਲ ਰਿਹਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਵੱਧ ਜਾਂਦੇ ਆ। ਇਹ ਖਬਰ ਜਿਹੜੀ ਆ ਰਹੀ ਆ ਕਿਤੇ ਨਾ ਕਿਤੇ ਜਿਹੜੀ ਨਸਲਵਾਦ ਦੇ ਨਾਲ ਸੰਬੰਧਿਤ ਜਿਹੜੀ ਇਹ ਖਬਰ ਆ। ਇੱਕ ਇਲਾਕੇ ਦੇ ਵਿੱਚ ਇੱਕ ਚਾਈਨੀਜ਼ ਰੈਸਟੋਰੈਂਟ ਸੀਗਾ, ਉੱਥੇ ਜਿਹੜੇ ਕੁਛ ਜਿਹੜੇ ਕਾਲੇ ਮੂਲ ਦੇ ਲੋਕ ਗਏ ਸੀਗੇ। ਉਹ ਮੁੰਡੇ ਦਾ ਇੱਕ ਦਾ ਬਰਥਡੇ ਸੀ ਤਾਂ ਉਹ ਪਾਰਟੀ ਕਰਨ ਗਏ, ਖਾਣ ਗਏ। ਤਾਂ ਉਹਦੇ ਵਿੱਚ ਕੀ ਹੋਇਆ ਵੀ ਜਿਹੜਾ ਉਸ ਰੈਸਟੋਰੈਂਟ ਦਾ ਜਿਹੜਾ ਮਾਲਕ ਸੀ ਉਹਨੇ ਕੀ ਕਿਹਾ ਵੀ ਤੁਸੀਂ ਪਹਿਲੋਂ ਪੈਸੇ ਦਿਓ, ਫੂਡ ਆਰਡਰ ਕਰਨ ਤੋਂ ਪਹਿਲਾਂ ਜਿਹੜਾ ਆਰਡਰ ਕੀਤਾ ਨਾਲ ਦੇ ਨਾਲ ਹੀ ਪੈਸੇ ਦਿਓ ਤੇ ਫਿਰ ਹੀ ਜਿਹੜਾ ਤੁਹਾਨੂੰ ਅਸੀਂ ਫੂਡ ਜਿਹੜਾ ਸਰਵ ਕਰਾਂਗੇ। ਤੇ ਦੇਖੋ ਜਿਹੜਾ ਬੰਦਾ ਸੀਗਾ ਕਹਿੰਦੇ ਉਹਨਾਂ ਨੇ ਕਰ ਤੇ ਦਿੱਤਾ ਪਰ ਉਹਨਾਂ ਨੂੰ ਬੜਾ ਅਟਪਟਾ ਲੱਗਾ ਵੀ ਇਹ ਹੁੰਦਾ ਨਹੀਂ ਇਦਾਂ ਰੈਸਟੋਰੈਂਟ 'ਚ। ਕਹਿੰਦੇ ਉਹਨੇ ਬਾਅਦ ਰੈਸਟੋਰੈਂਟ ਦੇ ਕਈ ਲੋਕਾਂ ਨੂੰ ਜਿਹੜਾ ਪੁੱਛਿਆ ਵੀ ਤੁਹਾਡੇ ਕੋਲੋਂ ਵੀ ਕੀ ਇਦਾਂ ਕੀਤਾ ਗਿਆ ਤੇ ਕਹਿੰਦਾ ਉਦੋਂ ਤਾਂ ਅਸੀਂ ਪੈਸੇ ਦੇ ਕੇ ਆ ਗਏ ਪਰ ਉਦੋਂ ਮੇਰੇ ਮਨ ਦੇ ਵਿੱਚ ਆ ਗਿਆ ਸੀਗਾ ਵੀ ਇਹਦੇ ਬਾਰੇ ਜਿਹੜਾ ਕੁਛ ਨਾ ਕੁਛ ਜਿਹੜਾ ਜ਼ਰੂਰ ਕਰਨਾ ਪਊਗਾ। ਤੇ ਅੱਜ ਅਦਾਲਤ ਨੇ ਜਿਹੜਾ ਹਰਜੋਤ ਸਿੰਘ ਜੀ ਫੈਸਲਾ ਸੁਣਾਇਆ ਵੀ ਉਸ ਡਾਊਨਟਾਊਨ ਦਾ ਜਿਹੜਾ ਇੱਕ ਰੈਸਟੋਰੈਂਟ ਆ ਉਹ $10,000 ਜਿਹੜਾ ਜੁਰਮਾਨੇ ਦੇ ਵਜੋਂ ਇਹਨਾਂ ਮੁੰਡਿਆਂ ਨੂੰ ਜਿਹੜਾ ਆ ਉਹ ਦਊਗਾ ਜਿਨ੍ਹਾਂ ਨੇ ਆਖਿਆ ਸੀਗਾ ਵੀ ਤੁਸੀਂ ਪ੍ਰੀ ਪੇ ਜਿਹੜਾ ਕਿਤੇ ਜਾਓ। ਦੇਖੋ ਦੋ ਮਾਈਨੋਰਟੀਜ਼ ਜਿਹੜੀਆਂ ਨੇ ਉਹ ਅਮਰੀਕਾ ਦੇ ਵਿੱਚ ਨੇ ਤੇ ਉਹ ਇੱਕ ਦੂਜੇ ਦੇ ਨਾਲ ਇਸ ਤਰੀਕੇ ਦਾ ਜਿਹੜਾ ਆ ਉਹ ਕਰ ਰਹੀਆਂ ਨੇ, ਉਹ ਆਪਸ ਦੇ ਵਿੱਚ ਜਿਹੜਾ ਨਸਲਵਾਦ ਕਰ ਰਹੀਆਂ ਤੇ ਉਹ ਜਿਹੜਾ ਐਕਚੁਅਲ ਦੇ ਵਿੱਚ ਜਦੋਂ ਫਿਰ ਬਾਕੀਆਂ ਦੇ ਨਾਲ ਮੈਜੋਰਟੀ ਵਾਲੇ ਜਦੋਂ ਕਰਦੇ ਨੇ ਤਾਂ ਉਹਨਾਂ ਨੂੰ ਤਾਂ ਫਿਰ ਹੋਰ ਜ਼ਿਆਦਾ ਖੁੱਲ੍ਹ ਜਿਹੜੀ ਉਹ ਪ੍ਰਾਪਤ ਹੁੰਦੀ, ਉਹਨਾਂ ਨੂੰ ਖੁੱਲ੍ਹ ਮਿਲਦੀ ਆ। ਸੋ ਇਹ ਬਹੁਤ ਮੰਦਭਾਗੀ ਘਟਨਾ ਹੈ, ਬਹੁਤ ਮਾੜੀ ਗੱਲ ਆ ਤੇ ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਆ ਵੀ ਬਹੁਤ ਸਾਰੇ ਜਿਹੜੇ ਆਪਣੀ ਕਮਿਊਨਿਟੀ ਦੇ ਵਿੱਚ ਵੀ ਜਿਹੜੇ ਕਈ ਹੈਗੇ ਨੇ ਇੱਦਾਂ ਜਿਹੜੇ ਉਹ ਇਸੇ ਹੀ ਤਰੀਕੇ ਦਾ ਕਿਤੇ ਨਾ ਕਿਤੇ ਹੋਰ ਮਾਈਨੋਰਟੀਜ਼ ਦੇ ਲਈ ਜਿਹੜਾ ਆ ਉਹ ਰਵੱਈਆ ਉਹ ਰੱਖਦੇ ਨੇ। ਹਾਂ ਪ੍ਰੋਬਲਮਸ ਹੁੰਦੀਆਂ ਆ, ਇਹਦਾ ਮਤਲਬ ਇਹ ਨਹੀਂ ਆ ਵੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਪ੍ਰੋਬਲਮ ਨਹੀਂ ਆ। ਫਿਰ ਜਦੋਂ ਕੋਈ ਆਪਣੀ ਕਮਿਊਨਿਟੀ ਨੂੰ ਕਿਸੇ ਇੱਕ ਬੰਦੇ ਨੂੰ ਮਾੜਾ ਕਹਿੰਦੇ ਵੀ ਫਿਰ ਤੁਸੀਂ ਕਹਿੰਦੇ ਵੀ ਪੂਰੀ ਕਮਿਊਨਿਟੀ ਨੂੰ ਕਿਉਂ ਭੰਡਦੇ ਹੋ। ਸੋ ਇਸੇ ਤਰੀਕੇ ਦੇ ਨਾਲ ਹਰ ਕਮਿਊਨਿਟੀ ਦੇ ਵਿੱਚ ਜਿਹੜੇ ਆ ਮੰਦੇ ਲੋਕ ਹੁੰਦੇ ਆ, ਉਹਦੇ ਕਰਕੇ ਪੂਰੀ ਕਮਿਊਨਿਟੀ ਦੇ ਵਾਰੀ ਇਸ ਤਰੀਕੇ ਦਾ ਜਿਹੜਾ ਸਟੀਰੀਓਟਾਈਪ ਆ ਉਹ ਨਹੀਂ ਬਣਾਉਣਾ ਚਾਹੀਦਾ। ਇਹ ਆਪਾਂ ਨੂੰ ਵੀ ਆਪਣੀ ਵੀ ਪੀੜ੍ਹੀ ਥੱਲੇ ਸਾਰਿਆਂ ਨੂੰ ਜਿਹੜਾ ਉਹ ਸੋਟਾਂ ਮਾਰਨ ਦੀ ਜ਼ਰੂਰਤ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਸਿਗਨਾ ਇੰਸ਼ੋਰੈਂਸ ਕੰਪਨੀ ਆ ਉਹਨਾਂ ਨੇ ਨੇਸ਼ਨ ਵਾਈਡ ਜਿਹੜਾ ਸਰਵੇ ਕੀਤਾ ਹੈਗਾ 20,000 ਦੇ ਕਰੀਬ ਲੋਕਾਂ ਦਾ ਵੀ ਕਹਿੰਦੇ USA ਦੇ ਵਿੱਚ ਲੋਨਲੀਨੈਸ ਦੀ ਜਿਹੜੀ ਇਕੱਲੇਪਣ ਦੀ ਜਿਹੜੀ ਆ ਪ੍ਰੋਬਲਮ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ। ਇਹ ਪ੍ਰੋਬਲਮ ਕਹਿੰਦੇ ਵੀ ਇਕੱਲੇ ਬਜ਼ੁਰਗਾਂ ਦੇ ਵਿੱਚ ਨਹੀਂ ਹੈ, ਕਈ ਵਾਰੀ ਜਿਹੜੇ ਬਜ਼ੁਰਗ ਬੰਦੇ ਆ ਘਰ ਇਕੱਲੇ ਰਹਿੰਦੇ ਹੈਗੇ ਆ, ਬੱਚੇ ਕੰਮਾਂ ਤੇ ਚੱਲ ਜਾਂਦੇ, ਪਰ ਇਹ ਕਹਿੰਦੇ ਬੱਚਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਗੀ ਆ। 50% ਪੋਪੂਲੇਸ਼ਨ ਦੇ ਕਰੀਬ ਕਹਿੰਦੇ ਉਹਨਾਂ ਦੇ ਵਿੱਚ ਜਿਹੜਾ ਇਕੱਲਾਪਨ ਮਹਿਸੂਸ ਕੀਤਾ ਗਿਆ ਹੈਗਾ। ਸੋ UCLA ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਨੇ ਉਹਨਾਂ ਨੇ ਇੱਕ ਆਪਣੀ ਸਕੇਲ ਬਣਾਈ ਹੋਈ ਆ ਲੋਨਲੀਨੈਸ ਸਕੇਲ, ਜਿਹਦੇ ਮੁਤਾਬਕ ਉਹਨਾਂ ਨੇ ਜਿਹੜਾ ਇੱਕ ਡਾਟਾ ਰੱਖਿਆ ਵੀ 43 ਪੁਆਇੰਟ ਜਿਹੜਾ ਸਕੋਰ ਕਰਦਾ ਹੈਗਾ ਆ ਉਹ ਜਿਹੜਾ ਉਹਨੂੰ ਲੋਨਲੀ ਗਿਣਿਆ ਜਾਂਦਾ ਹੈਗਾ। ਤੇ ਇਹ ਕਹਿੰਦੇ ਵੀ ਇਹ ਤੁਹਾਡੀ ਸਿਹਤ ਨੂੰ ਵੀ ਅਸਰ ਕਰਦੀ ਹੈਗੀ ਆ ਤੇ ਇਹ ਲੇਟਰ ਔਨ ਕਿਤੇ ਨਾ ਕਿਤੇ ਇਹ ਸੁਸਾਈਡ ਦਾ ਵੀ ਕਾਰਨ ਬਣਦੀ ਹੈਗੀ ਆ। ਤੇ ਕੱਲਾ ਇਹ ਨਹੀਂ ਹੈਗਾ, ਇਹਦੇ ਨਾਲ
ਨਾਲ ਜਿਹੜਾ ਫਿਰ ਖਾਸ ਕਰਕੇ ਬੱਚਿਆਂ 'ਚ ਉਹਨਾਂ ਨੇ ਦੱਸਿਆ ਹੈਗਾ ਜਿਹੜੇ 18 ਸਾਲ ਤੋਂ ਥੱਲੇ ਹੈਗੇ ਆ, ਫਿਰ ਉਹ ਡਰੱਗ ਵੱਲ ਨੂੰ ਇਨਵੋਲਵ ਵੀ ਹੋਣਾ ਸ਼ੁਰੂ ਹੁੰਦੇ ਹੈਗੇ ਆ, ਭੰਗ ਪੀਣ ਵੱਲ ਨੂੰ ਇਨਵੋਲਵ ਹੋਣਾ ਸ਼ੁਰੂ ਹੁੰਦੇ ਹੈਗੇ ਆ ਜੀ। ਬਿਲਕੁਲ। ਸੋ ਉਹਨਾਂ ਨੇ ਇਹ ਦੱਸਿਆ ਵੀ ਸਭ ਤੋਂ ਸਾਨੂੰ ਟਰਾਈ ਇਹ ਕਰਨੀ ਚਾਹੀਦੀ ਆ ਵੀ ਜਿਹੜੇ ਪਰਿਵਾਰ ਰਲ ਮਿਲ ਕੇ ਰਹਿਣ, ਤੇ ਤੁਸੀਂ ਜ਼ਰੂਰ ਜੇ ਕਿਸੇ ਨੂੰ ਲੱਗਦਾ ਹੋਵੇ ਵੀ ਹਾਂ ਸਾਡਾ ਬੱਚਾ ਇਕੱਲਾ ਹੀ ਰਹਿੰਦਾ ਜੀ, ਉੱਥੇ ਫੋਨ ਤੇ ਬੈਠਾ ਰਹਿੰਦਾ ਆ, ਕੰਪਿਊਟਰ ਤੇ ਬੈਠਾ ਰਹਿੰਦਾ, ਕਿਸੇ ਨਾਲ ਗੱਲ ਨਹੀਂ ਕਰਦਾ, ਤੇ ਉਹ ਜ਼ਰੂਰ ਜਿਹੜੀ ਆ ਕਿਸੇ ਜਿਹੜਾ ਸਾਈਕੋਲੋਜਿਸਟ ਆ ਜਾਂ ਜਿਹੜਾ ਡਾਕਟਰ ਆ ਉਹਦੇ ਨਾਲ ਜਿਹੜੀ ਗੱਲਬਾਤ ਕਰਨੀ ਚਾਹੀਦੀ ਆ, ਤੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੇ ਜਿੱਥੇ ਸੋਸ਼ਲ ਪ੍ਰੋਗਰਾਮਸ ਹੁੰਦੇ ਹੈਗੇ ਆ ਉੱਥੇ ਲੈ ਕੇ ਜਾਣਾ ਚਾਹੀਦਾ ਹੈਗਾ, ਚਾਹੇ ਉਹ ਗੁਰੂ ਘਰ ਹੋਣ, ਚਾਹੇ ਤੁਹਾਡੇ ਕੋਈ ਮੇਲੇ ਹੋਣ, ਚਾਹੇ ਕਿਸੇ ਤਰ੍ਹਾਂ ਦਾ ਵੀ ਵਿਆਹ ਹੋਵੇ, ਤਾਂ ਕਿ ਜਿਹੜੇ ਬੱਚੇ ਆ ਉਹ ਇਨਵੋਲਵ ਹੋਣ। ਬਿਲਕੁਲ। ਇਸ ਦੇ ਪਿੱਛੇ ਕਾਰਨ ਜਿਹੜਾ ਦੱਸ ਰਹੇ ਸੀ, ਕਹਿੰਦੇ ਵੀ ਜਿਹੜੀ ਇਨ ਪਰਸਨ ਮੀਨਿੰਗਫੁਲ ਇੰਟਰੈਕਸ਼ਨਸ ਬਹੁਤ ਜ਼ਿਆਦੀਆਂ ਘੱਟ ਚੁੱਕੀਆਂ, ਵੀ ਜਿਹੜੀਆਂ ਕਹਿ ਲਓ ਵੀ ਚੱਜ ਦੀਆਂ ਗੱਲਾਂ ਅਕਸਰ ਫੇਸ ਟੂ ਫੇਸ ਜਿਹੜੀਆਂ ਬੰਦਿਆਂ ਇੱਕ ਦੂਜੇ ਦੇ ਨਾਲ ਜਿਹੜੇ ਕਰਦੇ ਨੇ ਹਿਊਮਨਸ, ਉਹ ਘੱਟ ਗਈਆਂ। ਕਹਿੰਦੇ ਚਾਹੇ ਸਭ ਤੋਂ ਜ਼ਿਆਦਾ ਕਹਿੰਦੇ ਲੋਨਲੀਨੈਸ ਦੇ ਪੀੜਤ ਉਹ ਨੇ ਜਿਹਨਾਂ ਦੇ ਚਾਹੇ ਫੇਸਬੁੱਕ ਦੇ ਤੇ 1000 5-5000 ਫਰੈਂਡ ਆ, ਪਰ ਉਹਨਾਂ ਦੇ ਨਾਲ ਅਸਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਗੱਲ ਕਰਨ ਵਾਲਾ ਜਿਹੜਾ ਉਹ ਬੰਦੇ ਮੌਜੂਦ ਨਹੀਂ ਆ, ਲੋਕ ਮੌਜੂਦ ਨਹੀਂ ਆ, ਤੇ ਉਹ ਬਹੁਤ ਜ਼ਿਆਦਾ ਸ਼ਿਕਾਰ ਨੇ। ਸੋ ਇਹ ਜਿਹੜਾ ਕੋਈ ਜ਼ਿਆਦਾ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ ਉਹ ਰਹਿੰਦਾ ਆ, ਉਹ ਅਕਸਰ ਅੰਤ ਦੇ ਵਿੱਚ ਉਹ ਇਕੱਲਿਆਂ ਹੀ ਜਿਹੜਾ ਉਹ ਰਹਿ ਜਾਂਦਾ ਆ। ਸੋ ਜਿਹੜਾ ਸੋਸ਼ਲ ਮੀਡੀਆ ਦਾ ਤਿਆਗ ਜਿਹੜਾ ਥੋੜਾ ਕਰਨਾ ਚਾਹੀਦਾ ਆ, ਤੇ ਆਪਸ ਦੇ ਵਿੱਚ ਜਿਹੜੀ ਗੱਲਬਾਤ ਆ ਉਸ ਦੇ ਵੱਲ ਜਿਹੜੇ ਆ ਉਹ ਗੱਲਾਂ ਕਰਨੀਆਂ ਚਾਹੀਦੀਆਂ ਆ, ਕਿਉਂਕਿ ਅੰਤ ਦੇ ਵਿੱਚ ਬੰਦਾ ਹੀ ਜਿਹੜਾ ਹਿਊਮਨ ਨੂੰ ਇੱਕ ਜਿਹੜਾ ਸਹਾਰੇ ਦੇ ਵਜੋਂ ਬਣਦਾ ਹੈਗਾ ਆ। ਬਿਲਕੁਲ। ਸੋ ਇਹਦੇ ਸੰਬੰਧ ਵਿੱਚ ਜਿਹੜੇ ਯੂਨੀਵਰਸਿਟੀ ਵਾਲੇ ਆ ਉਹ ਕਹਿੰਦੇ ਵੀ ਕੱਲਾ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਕੇ ਗਿਆ ਵੀ ਉਹਨਾਂ ਨੂੰ ਇਹ ਪ੍ਰੋਬਲਮ ਨਹੀਂ ਹੁੰਦੀ ਵੀ ਡਰੱਗ ਦੁਆਲੇ ਲੱਗ ਜਾਂਦੇ ਜਾਂ ਭੰਗ ਪੀਣ ਜਾਂ ਹੋਰ ਇਦਾਂ ਦੇ, ਪਰ ਕਈ ਕਹਿੰਦੇ ਕੋਰੋਨਰੀ ਹਾਰਟ ਡਿਸੀਜ਼ਸ ਤੇ ਸਟ੍ਰੋਕ ਵੀ ਜਿਹੜਾ ਆ ਉਹ ਲੋਨਲੀਨੈਸ ਰਹਿਣ ਨਾਲ ਹੋ ਸਕਦਾ ਆ। ਜੀ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਜੋ ਸਮਾਪਤਾ ਜਾਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 408-272-2500 ਤੇ ਕਾਲ ਕਰਕੇ। ਇਸੇ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਵਾਸੀ ਫਰੀਮੌਂਟ ਤੋਂ, ਸੱਚਾ ਸਿੰਘ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁੱਡ ਤੋਂ, ਗੁਰਚਰਨ ਸਿੰਘ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਬਜ਼ੁਰਗ ਬੇਕਰਸਫੀਲਡ ਤੋਂ, ਦਰਸ਼ਨ ਸਿੰਘ ਸਿੰਘੋ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਇੱਥੇ ਸਮਾਪਤ ਆ। ਅੱਜ 4 ਵਜੇ ਜਿਹੜਾ ਆ ਘਰੇਲੂ ਨੁਸਖਿਆਂ ਦਾ ਜਿਹੜਾ ਪ੍ਰੋਗਰਾਮ ਸਿਹਤ ਸੰਭਾਲ ਆ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਜਿਹੜਾ ਉਹ ਆਵੇਗਾ। ਉਸ ਦੇ ਵਿੱਚ ਤੁਸੀਂ ਕਾਲ ਕਰਕੇ ਜਿਹੜੇ ਘਰੇਲੂ ਨੁਸਖਿਆਂ ਬਾਰੇ ਪੁੱਛ ਸਕਦੇ ਹੋ, ਦੱਸ ਸਕਦੇ ਹੋ। ਸੋ ਜ਼ਰੂਰ ਜਿਹੜੇ ਸਾਰੇ ਪੰਜਾਬੀ ਰੇਡੀਓ ਦੇ ਪ੍ਰੋਗਰਾਮ ਲਗਾਤਾਰ ਜਿਹੜੇ ਉਹ ਸੁਣਦੇ ਰਹੋ। ਤੇ ਹੁਣ ਇਜਾਜ਼ਤ ਲੈਂਦੇ ਆ। ਮੈਨੂੰ ਰਾਜਕਨਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ, ਸਾਡੇ ਦੋਨਾਂ ਵੱਲੋਂ ਤੁਹਾਨੂੰ ਪਿਆਰ, ਬਹੁਤ ਹੀ ਪਿਆਰ ਸਤਿਕਾਰ ਸਨੇਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।